हाँ जी जनाब, तो ये है गांव की रौनकें। देखें, हरी हरी फसलें और बेहतरीन माहौल, खूबसूरत माहौल। अब आगे मैं जाता हूँ आबादी की तरफ, जहाँ पे मेरा आबाई गांव है। इंशाल्लाह कोशिश करूंगा। अस्सलाम वालेकुम। वालेकुम सलाम। अंकल जी की हाल? ठीक ठाक बेटा। इत्थों दी हो? हाँ इत्थों दा ही। हाँ अच्छा। हाँ अच्छा, ਤੁਹਾਨੂੰ ਤੇ ਪਤਾ ਹੋਣਾ ਹੈ ਇੱਥੇ ਕੋਈ ਹੋਟਲ ਛੋਟਲ ਹੈ ਜੀ? ਰਿਹਾਇਸ਼ ਵਾਸਤੇ ਖਾਣਾ ਛਾਣਾ ਵੀ ਮਿਲ ਜਾਵੇ ਤੇ ਰਿਹਾਇਸ਼ ਵੀ ਮਿਲ ਜਾਵੇ ਰਹਿਣ ਵਾਸਤੇ। नहीं मेरे पुत दूर दूर तक ना मसलन कि होटल है सही, पर वो छोटे छोटे सिर्फ चाह मिल जाती, उस तो रैश रूश वाला इत्थे निजाम है कोई नहीं ना। पिंड था इत्थे किदे रैश वाली गल। ਉਹ ਮੈਂ ਜੀ 2-3 ਦਿਨ ਦਾ ਇੱਥੇ ਪਲਾਨ ਆ ਇੱਥੇ ਰਹਿਣ ਵਾਸਤੇ, ਤੇ ਮੈਂ ਨਾ ਯੂਟਿਊਬਰ ਆ, ਮੈਂ ਵੀਡੀਓ ਸ਼ੀਡੀਓ ਬਣਾਈਨਾ। ਇਹ ਕਲਚਰ ਜਿਹੜਾ ਹੈ ਨਾ ਸਾਡਾ ਇੱਥੋਂ ਦਾ ਜੰਗ ਦਾ, हाँ ਇਹ ਪੰਜਾਬੀ ਕਲਚਰ ਤੇ ਮੈਂ ਵੀਡੀਓ ਬਣਾ ਰਿਹਾ। ਇਹਨਾਂ ਵੀਡੀਓ ਨੂੰ ਬਾਹਰਲੇ ਮੁਲਕ ਚੋਂ ਬਹੁਤ ਸ਼ੌਕ ਨਾਲ ਵੇਖਿਆ ਜਾਂਦਾ ਹੈ। अच्छा जी। ਬਹੁਤ ਜ਼ਿਆਦਾ ਸ਼ੌਕ ਨਾਲ। ਕੱਚੇ ਘਰ ਹੋ, ਜਾਨਵਰ ਹੋ, ਖੇਤੀਬਾੜੀ ਅੱਗੇ ਪਿੱਛੇ, ਇਹ ਹਰਿਆਲੀ ਹਰਿਆਲੀ, ਇਹ ਚੀਜ਼ਾਂ ਸ਼ਹਿਰੀ ਲੋਕਾਂ ਨੂੰ ਬਹੁਤ ਪਸੰਦ ਹੈ ਨਾ। ਤੇ ਮੈਂ ਇਹਨਾਂ ਤੇ ਨਾ ਕੰਮ ਕਰਨਾ ਚਾਹੁੰਦਾ ਹਾਂ, ਤੇ ਇਸ ਇਲਾਕੇ ਚ ਤਾਂ ਕਰਕੇ ਆਇਆ। ਜੇ ਅਗਰ ਕੋਈ ਰਹਿਣ ਦਾ ਬੰਦੋਬਸਤ ਇੱਥੇ ਕੋਈ ਨਜ਼ਦੀਕ ਹੋ ਜਾਵੇ ਤਾਂ ਜੀ। ਤੇ ਇਸ ਵੀਡੀਓ ਦਾ ਫਾਇਦਾ ਕੀ ਹੁੰਦਾ? ਚਲੋ ਉਹਨਾਂ ਨੂੰ ਤਾਂ ਚੰਗੀ ਲੱਗਦੀਆਂ, ਅੱਛੀਆਂ ਲੱਗਦੀਆਂ, ਤੁਹਾਨੂੰ ਇਹਦਾ ਕੀ? ਤੁਸੀਂ ਮੈਨੂੰ ਇਹ ਦੱਸੋ ਜੀ, ਇਸ ਇਲਾਕੇ ਦੀ ਵੀਡੀਓ ਬਣ ਕੇ ਜਾਵੇ, YouTube ਤੇ ਚੜ ਜਾਵੇ, ਹਾਂਜੀ, ਪੂਰੇ ਪਾਕਿਸਤਾਨ ਵਿੱਚ ਇਸ ਇਲਾਕੇ ਦਾ ਨਾਂ ਚੱਲ ਸੀ ਗਿਆ। ਪੂਰੀ ਦੁਨੀਆ ਜਿੱਥੇ ਜਿੱਥੇ ਲੋਕ ਵੇਖਣ ਨਾ, ਮਤਲਬ ਹੁਣ ਤੁਸੀਂ ਇਹ ਬੁਆਣੇ ਦੇ ਹੋ ਜਾਂ ਨਿੱਠਰ ਕਿਥੇ ਇੱਥੇ ਆਏ? ਹਾਂਜੀ ਹਾਂਜੀ। ਇਹ ਨਿੱਠਰ ਕਿਥੇ ਪਿੰਡ ਦੱਸਦੇ ਪਏ ਨਾ? ਆ ਨਿੱਠਰ ਕਾ ਹੀ ਹੈ। ਅੱਛਾ, ਇਸ ਪਿੰਡ ਦਾ ਤੇ ਤੁਹਾਡੇ ਬੁਆਣੇ ਦਾ ਤੇ ਜੰਗ ਦਾ ਨਾਂ ਇਸ ਵੀਡੀਓ ਦੇ ਜ਼ਰੀਏ ਇਤਨਾ ਮਸ਼ਹੂਰ ਹੋ ਸੀ, ਤੁਸੀਂ ਜਿੱਥੇ ਜਾਸੋ ਤੁਹਾਡਾ ਬੁਆਣੇ ਦਾ ਨਾਂ ਹਰ ਬੰਦੇ ਨੂੰ ਯਾਦ ਹੋ ਸੀ। ਮੇਰਾ ਪੁੱਤਰੋ ਗੱਲ ਤੁਸੀਂ ਠੀਕ ਕਰਦੇ ਪਏ ਹੋ, ਲੇਕਿਨ ਗੱਲ ਕਰਨ ਦੇ ਮਕਸਦ ਇਹਦੇ ਵਿੱਚ ਕੋਈ ਤੁਹਾਡੀ ਰੋਜ਼ੀ ਰੋਟੀ ਵੀ ਹੈ। ਬਿਲਕੁਲ ਹੈ ਜੀ, ਬਿਲकुल है जी। ਸਾਨੂੰ ਡਾਲਰ ਲੱਭਦੇ ਨੇ। ਵੀਡੀਓ ਜਿੰਨੀ ਜ਼ਿਆਦਾ ਚੱਲ ਸੀ ਗਈ, ਅੱਛਾ ਜੀ, ਉਤਨੇ ਜ਼ਿਆਦਾ ਸਾਡੇ ਪੈਸੇ ਬਣਦੇ ਨੇ ਜੀ। ਅੱਛਾ ਅੱਛਾ, ਹਾਂਜੀ, ਹੁਣ ਸਮਝ ਆਈ ਨਾ। ਜ਼ਾਹਿਰ ਗੱਲ ਹੈ, ਹਰ ਬੰਦੇ ਦਾ ਲਾਲਚ ਹੁੰਦਾ ਹੈ ਜੀ। ਤੇ ਰਿਹਾਇਸ਼ ਦੀ ਬੜੀ ਪ੍ਰੋਬਲਮ, ਮੈਂ ਸੋਚਦਾ ਕਰਤੀਆਂ ਬਈ ਕੀ ਕੀਤਾ ਜਾਵੇ। ਮੇਰਾ ਪੁੱਤ ਪਤਾ ਕੀ ਗੱਲ ਹੈ, ਇੱਥੇ ਦੂਰ ਦੂਰ ਨਾ ਰਿਹਾਇਸ਼, ਨਾ ਹੋਟਲ, ਨਾ ਖਾਣਾ ਛਾਣਾ ਦਾ ਕੋਈ ਨਹੀਂ ਨਿਜ਼ਾਮ। ਲੇਕਿਨ ਇਹ ਮੈਂ ਆਖ ਸਕਦਾ ਜੇ ਅਗਰ ਤੁਹਾਨੂੰ ਚੰਗਾ ਲੱਗੇ ਤਾਂ ਰਿਹਾਇਸ਼ ਭੋਏ ਸਾਡੀ ਹੈ, ਇੱਥੇ ਡੇਰਾ ਵੀ ਹੈ, ਪਿਛਾ ਘਰ ਵੀ ਹੈ, ਤੇ ਪੁਰਾਣਾ ਰੱਬ ਦੀ ਰਹਿਮਤ ਹੁੰਦਾ ਹੈ। ਤੇ ਕੋਈ ਮਸਲਾ ਨਹੀਂ, ਮੇਰਾ ਇੱਥੇ ਆਪਣਾ ਘਰ ਹੈ, ਆਖੇ ਤਾਂ ਉੱਥੇ ਤੈਨੂੰ ਘਰ ਲੈ ਜਾਣਾ। ਵੇਖੋ ਜੀ, ਤੁਹਾਡੇ ਵਾਸਤੇ ਅਗਰ ਕੋਈ ਮੁਸ਼ਕਿਲ ਨਾ ਪੈਦਾ ਹੋਵੇ ਤਾਂ ਮੈਨੂੰ ਤੇ ਰਿਹਾਇਸ਼ ਚਾਹੀਦੀ ਹੈ ਤੇ ਖਾਣਾ 2 ਵਕਤ ਦਾ। ਕੋਈ ਮੈਂ ਇਨਸ਼ਾਅੱਲਾ ਖਰਚਾ ਦੇ ਸੰਗਿਆ ਜਿਹੜਾ ਉਹ ਨਾ। ਹਾਏ ਹਾਏ ਹਾਏ, ਬੜੀ ਤੂੰ ਗੱਲ ਕੀ ਦੀ ਕਰ ਦਿੱਤੀ ਹੈ। ਮੈਂ ਜਦੋਂ ਆਖ ਛੜਿਆ ਪੁਰਾਣਾ ਰੱਬ ਦੀ ਰਹਿਮਤ ਹੁੰਦਾ ਹੈ, ਤੇ ਖੁਦ ਇਨਸਾਨ ਨੂੰ ਚੰਗਾ ਹੋਵੇ ਨਾ, ਖੁਦ ਇਨਸਾਨ ਚੰਗਾ ਹੋਵੇ ਤਾਂ ਉਹ ਕਿੱਥੇ ਵੀ ਰਹਿ ਪਵੇ, ਕਿਸੇ ਦੇ ਘਰ 'ਚ ਵੀ ਰਹਿ ਪਵੇ, ਉਹ ਜੇ ਚੰਗਾ ਤੇ ਕੁਝ ਵੀ ਨਹੀਂ। ਮਿਹਰਬਾਨੀ ਜੀ, ਇਹ ਇਸ ਇਲਾਕੇ ਦੀ ਮੁਹੱਬਤ ਹੈ ਜੀ। ਤੇ ਵੈਸੇ ਵੀ ਮੇਰਾ ਇੱਥੇ ਬੜੀਆਂ ਯਾਦਾਂ ਤੇ ਬੜੀਆਂ ਢੇਰ ਸਾਰੀਆਂ ਯਾਦਾਂ ਪੁਰਾਣੀਆਂ ਹਨ ਇਸ ਇਲਾਕੇ ਦੇ ਵਿੱਚ, ਤੇ ਮੈਂ ਚਾਹਨਾ ਉਹਨਾਂ ਤੇ ਬਹਿ ਕੇ ਮੈਂ ਕੰਮ ਕਰਾਂ ਇਸ ਇਲਾਕੇ 'ਚ ਰਹਿ ਕੇ। ਕੋਈ ਨਹੀਂ ਮੇਰਾ ਪੁੱਤ, ਤੂੰ ਮੇਰੇ ਪੁੱਤਰਾਂ ਵਾਂਗ ਹੀ ਹੈ। ਤੂੰ ਬੋਲਿਆ ਬੜਾ ਤਰੀਕੇ ਨਾਲ, ਤਮੀਜ਼ ਨਾਲ, ਪੜਿਆ ਲਿਖਿਆ, ਇਸ ਗੱਲ ਦਾ ਮੈਨੂੰ ਬੜਾ ਫਖਰ ਹੋਇਆ। ਤਾਂ ਕੋਈ ਨਹੀਂ ਮਸਲਾ, ਤੂੰ ਆ, ਅਸੀਂ ਨਾ 3 ਟਾਈਮ ਦੀ ਰੋਟੀ ਤੈਨੂੰ ਦੇਵੀਏ ਤਾਂ ਅਸੀਂ ਭੁੱਖੇ ਨਹੀਂ ਮਰਦੇ। ਤੋ ਆਪਣੀ ਕਿਸਮਤ, ਆਓ ਜੀ, ਬਾਕੀ ਗੱਪ ਛਾਪਾਂ ਆਪਣੀ ਕਿਸਮਤ ਖਾਣੀ। ਆ ਜਾ ਤਾਂ ਨਹੀਂ, ਇਹ ਛੋਰੀਆਂ ਕੀ ਕਰਦੀਆਂ ਪਈਆਂ ਅੰਦਰ। ਇਹ ਮੇਰੀ ਘਰ ਦੀ। अस्सलाम वालेकुम। हाँ जी, वालेकुम सलाम। की हाल चाल है जी? ठीक हो? ठीक है, अल्लाह दा शुक्र। मैं जी ਤੁਹਾਡੇ ਘਰ 'ਚ 2-3 ਦਿਨ ਪੋਤਰੀ ਸਮਝੋ, ਇਹ ਮਹਿਮਾਨ ਹੈ ਸਾਡਾ, ਤੂੰ ਚਾਹੁੰਦਿਆਂ ਦਾ। ਮੇਰੇ ਸਿਰ ਤੇ ਮਾਂ ਕੋਈ ਨਹੀਂ ਜੀ, ਮੇਰੀ ਤਾਂ ਹੀ ਮਹਿਸੂਸ ਹੁੰਦਾ ਜਿਵੇਂ ਸੱਕੀ ਮਾਂ ਹੈ। अस्सलाम वालेकुम। वालेकुम अस्सलाम। अबू ते ਇਹ ਮੈਂ ਪੁੱਛਣ ਦੀ ਜ਼ਰੂਰਤ ਕਾਈ ਨਹੀਂ, ਮੈਨੂੰ ਪਤਾ ਲੱਗ ਗਿਆ ਇਹ ਭੈਣਾਂ ਮੇਰੀਆਂ, ਐਵੇਂ ਨਾ। ਜ਼ਾਹਿਰੀ ਗੱਲ ਹੈ, ਬੇਟੀਆਂ ਤੁਹਾਡੀਆਂ ਲੱਗਦੀਆਂ ਪਈਆਂ। अबू ਇਹ ਕੌਣ ਹੈ? ਮੁੜ ਕੌਣ ਹੈ? ਜਦੋਂ ਉਹ ਸਾਗ ਛੱਡਿਆ ਉਹ ਤਾਂ ਠੀਕ ਹੈ, ਲੇਕਿਨ ਸਾਡਾ ਪੁੱਛਣਾ ਇਹ ਸਾਡੀ ਪਿੰਡਾਂ ਥਾਂ ਦੀ ਵੀਡੀਓ ਬਣਾਉਂਦਾ ਹੈ।
ਆ ਜਿਹੜੇ ਦੇਸੀ ਆ ਜਿਹੜੀਆਂ ਮੋਬਾਈਲਾਂ 'ਚ ਵੇਂਦੀਆਂ ਤੇ ਹਾਂਜੀ 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 ਟੀਵੀਆਂ ਤੇ ਵੇਂਦੀਆਂ ਬਿਲਕੁਲ ਲੇਕਿਨ ਫਿਕਰ ਨਾ ਕਰੋ, ਤੁਹਾਡੀ ਬਿਲਕੁਲ ਨਹੀਂ ਬਣਾਵਣੀ, ਕਿਉਂਕਿ ਦੀਆਂ ਘਰ ਚ ਹੀ ਪਰਦੇ ਚ ਹੀ ਸਹੀ ਲੱਗਦੀਆਂ ਨੇ। ਮਤਲਬ ਇਸ ਗੱਲ ਦਾ ਇਹ ਐਸਾ ਨਾ ਵੀ ਨਾ ਸਾਡੇ ਘਰ ਸਟਾਰ ਆਇਆ ਖਲੋਤਾ ਹੀ। ਨਹੀਂ ਨਹੀਂ ਸਟਾਰ ਕੋਈ ਨਹੀਂ ਜੀ, ਬਸ ਸਾਡਾ ਬਿਰਾ ਵੀ ਹੈ। ਹਾਂਜੀ। ਇਨਸ਼ਾਅੱਲਾ ਉਹਨਾਂ ਸਾਨੂੰ ਬਹਿਣ ਸੱਦਿਆ ਤੇ ਅਸੀਂ ਵੀ ਉਹਦੀਆਂ ਬਹਿਣਾ ਹੀ ਆ। ਮੈਂ ਨਾ ਬੈਠ ਮੇਰਾ ਪੁੱਤਰ। ਕੈਮਰਾ ਸ਼ੈਮਰਾ ਹੋਇਆ ਚਾਰਜਿੰਗ ਤੇ ਲਾਣਾ ਹੈ। ਇੱਕ ਵਾਰੀ ਥਕਾਵਟ ਲਾ, ਸਕੂਨ ਕਰੋ, ਉਹ ਕੋਈ ਰੋਟੀ ਬਣੇਗੀ ਤੇਰੀ, ਠੀਕ ਹੈ, ਰੋਟੀ ਬਣਾ, ਰੋਟੀ ਖਾ, ਸਕੂਨ ਕਰ, ਬੈਗ ਰੱਖ ਲਓ, ਇਹਦੇ ਚ ਮੇਰਾ ਬਹੁਤ ਕੀਮਤੀ ਚੀਜ਼ਾਂ ਹੈ ਨਾ, ਇਹਦੇ ਚ ਐਵੇਂ ਸਮਝੋ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਹੈ। ਸਾਰੀ ਜ਼ਿੰਦਗੀ ਦੀ ਕਮਾਈ ਮੇਰਾ ਵੀਰਾ ਬੈਗ ਵਿੱਚ ਪਾਈ ਵਦਾ। ਇਹ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਕੋਈ ਮਸਲਾ ਨਹੀਂ, ਭੈਣਾਂ ਨੂੰ ਜ਼ਿੰਮੇਵਾਰੀ ਨਹੀਂ ਦਿੰਦਾ ਪਿਆ ਨਾ, ਮੈਂ ਕਿਹੜਾ ਬਾਹਰ ਕਿਸੇ ਚਲੋ ਤੁਸੀਂ ਮੈਨੂੰ ਦਿੱਤੀ ਤੇ ਮੈਂ ਆਪਣੀ ਭੈਣ ਨੂੰ ਨਾ ਜ਼ਿੰਮੇਵਾਰੀ ਜਾओ, ਦਿੱਤੀ। कोई चाह पानी लिया हो मोट ਛੋਰੇ इनका। ਸੰਦੂਕੜੇ 'ਚ ਰੱਖਣਾ, ਜੈਸੇ ਵਿਰਾਹ ਨੂੰ ਚਾਹੀਦਾ ਹੋਵੇ ਤੂੰ ਉਹਨੂੰ ਕੱਢ ਕੇ ਦੇ ਦੇ। ਬਸ ਵਿੱਚ ਚਾਰਜਰ ਤੇ ਮੋਬਾਈਲ ਹੈ ਆਈਫੋਨ, ਉਹ ਵਿੱਚ ਕੱਢ ਕੇ ਨਾ ਤੇ ਉਹ ਮੇਰੀ ਭੈਣ ਉੱਥੇ ਲਾ ਛੜਿਆ ਚਾਰਜਿੰਗ ਤੇ ਲਾ। ਚਲੋ ਜਾ ਲਾਇਆ ਸਨਾ ਬਹੁਤ ਮਾਂ ਜੀ। वो मेरा पुत्र। ਨਹੀਂ ਤੁਸੀਂ ਪਰਾਂ ਬਵੋ ਨਾ, ਤੁਸੀਂ ਪਰਾਂ ਬਵੋ, ਤੁਸੀਂ ਪਰਾਂ ਬਹਿ ਜਾ। ਅਸੀਂ ਤਾਂ ਨਿੱਕੇ ਆਏ। ਮੈਂ ਤਾਂ ਨਾ ਹੁਣ ਆਪਣੇ ਥੇ ਦੀਆਂ ਜਿਹੜੀਆਂ ਸਹੇਲੀਆਂ ਨਾ ਮੇਰੀਆਂ, ਉਹਨਾਂ ਸਾਰੀਆਂ ਨੂੰ ਅਬੂ ਦੱਸਣਾ ਵੀ ਸਾਡੇ ਘਰ ਸਟਾਰ ਆਇਆ ਵਾ। ਨਹੀਂ ਜੀ, ਉਹਨਾਂ ਨੂੰ ਤੁਸੀਂ ਦੱਸਣਾ ਕਿ ਤੁਹਾਡਾ ਵਿਰਾਹ ਆ ਗਿਆ। हाँ ਤੇ ਉਹਨਾਂ ਅੱਗੋਂ ਪਤਾ ਕੀ ਆਖਣਾ ਹਾਂ। ਵੀ ਰਾਤੋਂ ਰਾਤ ਇਹਨਾਂ ਦਾ ਵਿਰਾਹ ਕਿਦੋਂ ਜਾਮੇ ਆਇਆ ਹੈ। आख जाम गया बिरा साडा जागा ਸਾਡਾ ਨਾਲ ਜੰਮੇ ਨਹੀਂ ਤੇ ਉਹਨਾਂ ਦੇ ਵਰਗਾ ਤਾਂ ਹੋ ਸਕਦਾ ਨਾ। ਭਾਈ वर्गा क्या मिनट ते इंज लगदा जे मेरा अपना पोत्र है। ਅੱਲਾ ਖੈਰ ਕਰਸੀ ਇਨਸ਼ਾਅੱਲਾ, ਤੁਹਾਨੂੰ ਆਪਣੇ ਵਾਲੀ ਮੁਹੱਬਤ ਹੀ ਨਜ਼ਰ ਆਮਸੀ। ਗੱਲ ਸੁਣੋ, ਉਹ ਨਾ ਇੱਥੇ ਜਿਹੜਾ ਆਪਣੇ ਕੋਲ ਨਾ 2-3 ਕਿੱਲੇ ਹਨ ਫੁੱਲਾਂ ਦੇ, ਸਾਗ ਸੂਗ ਤੇ ਬਾਕੀ ਵੀ ਬੜਾ ਉਹ ਚੀਜ਼ ਬਹੁਤ ਪਸੰਦ ਹੈ, ਬਹੁਤ ਜ਼ਿਆਦਾ ਪਸੰਦ ਹੈ ਮੈਨੂੰ। ਤੇ ਅੱਬੂ ਅਸੀਂ ਦੋਵੇਂ ਭੈਣਾਂ ਭਾਈ ਨੂੰ ਲੈ ਜਾਸਾਂ। ਠੀਕ ਹੋ हां ला जे ਹਾਂ ਤੁਹਾਡੇ ਘਰ ਵੀਡੀਓ ਬਣਾਈ ਸੰਗਿਆ, ਲੇਕਿਨ ਉਹ ਤੁਸੀਂ ਆਪਣੇ ਕੋਲ ਰੱਖਣੀ ਹੈ, ਕਿਤੇ ਹੀ ਦੇਣੀ ਚੇਣੀ ਭਾਈ ਨਹੀਂ। ਸਾਡੇ ਕੋਲ- ਫੁੱਲਾਂ ਦੇ ਵਿੱਚ ਦੋਵੇਂ ਭੈਣਾਂ ਐਂ ਖੇਡਦੀਆਂ ਆਉਂਦੀਆਂ ਉਸੋ, ਤੇ ਮੈਂ ਹੀ ਕਹਾ ਕਿ ਵੀਡੀਓ ਬਣਾਈ ਸਾਂ, ਐਡੀ ਚਾਸਮ ਸੀ ਨਾ, ਤੁਸੀਂ ਯਾਦ ਰੱਖੋ। ਭਾਈ ਸਾਡੇ ਕੋਲ ਉਹ ਨਾ ਉਹ ਜਿਹੜੀ ਵਿੱਚ ਲੱਗਦੀ ਹੈ USP ਜਿਹੀ, ਹਾਂ। ਉਹ ਸਾਡੇ ਕੋਲ ਹੈ। ਹਾਂ ਮੈਂ ਉਹਦੇ ਕਰਕੇ ਦੇ ਛੱਡਸਾਂ। नादिया बिरा नु ਅੱਛਾ ਭਾਈ ਹੁਣ ਪਹਿਲੇ ਨਾਸ਼ਤਾ ਤੁਹਾਡੇ ਵਾਸਤੇ ਬਣਾਵਾਂ ਜਾਂ ਚਾਹ? ਬਸ ਚਾਹ ਦਾ ਕੱਪ ਹੋ ਜਾਵੇ ਇੱਕ। गल करनी गल सुना ਚੱਲ ਟੋਰ। ਮਾਸ਼ਾਅੱਲਾ ਨੇਕ ਦੀਆਂ ਨੇ ਹਾਂਜੀ ਤੁਹਾਡੀ। ਜੀ, ਅੱਲਾ ਜ਼ਿੰਦਗੀ ਕਰਨੇ। ਆਪਣੀ ਧੀਆਂ ਤੇ ਬੜਾ ਫਖਰ ਹੈ। ਇਹ ਜ਼ਮਾਨਾ ਜਿਹੜਾ ਨਾ ਬਹੁਤ ਡਰ ਹੈ, ਲੇਕਿਨ ਮੇਰੀਆਂ ਧੀਆਂ ਬੜੀਆਂ ਨੇਕ ਹੈ। ਮੈਂ ਅੱਲਾ ਮੌਲਾ। ਮੂੰਹ ਹੱਥ ਧੋ ਲਵਾਂ ਜੀ। ਹਾਂ ਹੁਣ ਤੇਰਾ ਆਪਣਾ ਘਰ ਖੁੱਲਾ ਡੁੱਲਾ ਲਗਾ ਠੀਕ ਹੈ ਸ਼ਗਾ ਜੀ। ਬਾਤ ਤੋਂ ਕਮਲਾ ਠੀਕ ਹੈ। ਨਸਿਆਣਾ। प्रेमी ਕੀ ਮਹਿਸੂਸ ਕੀਤੇ? ਚੰਗਾ ਛੋਰੇ। चंगा छोर महसूस ई होया जिवें मेरा पोतरा आ गया है। ਹੋ ਤਾਂ ਠੀਕ ਹੈ, ਲੇਕਿਨ ਕਿੱਥੇ ਗਲੂਆਂ ਦੀ ਡਾਰੇ, ਕਿੱਥੇ ਯਾਰਾ ਮਲਾਸ ਹੈ, ਕਿਤੇ ਸਾਡਾ ਪੋਤਰੇ, ਲੇਕਿਨ ਇਹ ਤਾਂ ਤਮੀਜ਼ ਤਲੀਮ ਵਾਲਾ ਹੈ। ਉਂਝ ਹੀ ਲੱਗਦਾ ਹੈ ਬਈ ਨਾ ਮਾਸ਼ਾਅੱਲਾ ਅੱਲਾ ਹਰ ਨੂੰ ਦੇਵੇ ਪੋਤਰੀ ਲੱਗਦਾ ਹੈ, ਕਿਉਂਕਿ ਮਹਿਮਾਨ ਹੈ, ਮਹਿਮਾਨ ਤਾਂ ਰੱਬ ਦੀ ਰਹਿਮਤ ਹੁੰਦੀ। ਇੱਥੇ ਜਿਹੜੇ ਚਾਰ ਦੇ ਵਧਾ ਨੇ ਇਹਨੂੰ ਮਹਿਸੂਸ ਨਹੀਂ ਕਰਾਣਾ, ਅੱਛੀ ਖਿਦਮਤ ਕਰਨੀ। ठीक हो गया। ਠੀਕ ਹੈ, ਮੈਂ ਆਮੇ ਕੋਲ ਹੋਈ ਆਵਾਂ। चलो ठीक। ਕੀ ਮਸਲਾ ਹੈ? ਮੈਂ ਤੇਰੇ ਨਾਲ ਆਪੀ ਇਹ ਗੱਲ ਕਰਨੀ ਆ। ਮੈਂ ਉਸ ਦਾ ਬੈਗ ਫਰੋਲਿਆ ਨਾ, ਉਹਦੇ ਵਿੱਚ ਉਸ ਆਖੇ ਨਾ ਚਾਰਾ ਚ ਕੱਢੀ ਤੇ ਕੈਮਰਾ ਚਾਰੇ ਤੇ ਲਾਵੀਂ। ਹਾਂ ਉਹਦੇ ਚ ਢੇਰ ਸਾਰੇ ਪੈਸੇ ਆਨੀ ਆਪੀ ਤੇ ਵਿੱਚ ਹੋਰ ਵੀ ਬੜੀ ਬੜੀ ਕੀਮਤੀਆਂ ਸ਼ਈਆਂ ਨਹੀਂ ਤੇ ਵਾਲੀਆਂ ਵੀ ਲਈ ਵਧਾਈ। ਸੋਨੇ ਦੀਆਂ? ਹਾਂ ਵੱਡੀਆਂ ਵੱਡੀਆਂ ਨਹੀਂ ਤੇ ਪੈਸਿਆਂ ਦੀਆਂ 5-5 ਹਜ਼ਾਰ ਦੀਆਂ ਕਾਪੀਆਂ ਨੇ ਢੇਰ ਸਾਰੀਆਂ। ਇਹਦਾ ਮਤਲਬ ਹੈ ਇਸ ਦਾ ਇਹ ਬੈਗ ਵਾਕਈ ਬਹੁਤ ਕੀਮਤੀ ਹੈ, ਜਿਵੇਂ ਉਹ ਆਂਦਾ ਪਿਆ ਵੀ ਮੇਰੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਹੈ। ਹਾਂ ਢੇਰ ਸਾਰੇ ਵਿੱਚ ਪੈਸੇ ਨਹੀਂ ਫੁੱਲ ਹੋਏ ਹੋਇਆ ਹੀ। ਹਲਾ ਜਿਵੇਂ ਅਸੀਂ ਉਹਦੀ ਖਿਦਮਤ ਕੀਤੀ ਨਾ, ਕੀ ਪਤਾ ਸਾਨੂੰ ਉਹ ਦੇ ਛੱਡੇ ਤੇ ਸਾਡੇ ਤੇ ਮਿਹਰਬਾਨ ਹੋ ਜਾਵੇ, ਸਾਨੂੰ ਆਖੇ ਵੀ ਯਾਰ ਸ਼ਾ ਮੇਰੀ ਤੁਸੀਂ ਰੱਖ ਲਓ। ਨਾਲੇ ਨਾ ਛੋਰ ਵੀ ਬੜਾ ਚੰਗਾ ਪਿਆ ਲੱਗਦਾ ਈ, ਉਹ ਸਾਨੂੰ ਕਿਵੇਂ ਬਹਿਣਾ ਸਦਿਆ ਹੈ। ਹਾਲਾਂਕਿ ਉਹਦੇ ਵਿੱਚ ਕੋਈ ਹੋਰ ਗੱਲ ਹੁੰਦੀ ਤਾਂ ਸਾਨੂੰ ਬੈੜੀਆਂ ਨਜ਼ਰਾਂ ਨਾਲ ਵੇਖਿਆ ਜਾਂ ਹੋਵੇ ਸਾਨੂੰ ਮਹਿਸੂਸ ਪਈ ਸਾਨੂੰ ਬੈੜੀਆਂ ਨਜ਼ਰਾਂ ਨਾਲ ਵੇਖਦਾ ਪਿਆ। ਦੂਜੀ ਗੱਲ ਹੈ ਕਿ ਵੇਖ ਉਸ ਮਤਲਬ ਉਹਦਾ ਕਿੰਨਾ ਬੈਗ ਹੁੰਦਾ, ਮਤਲਬ ਕੀਮਤੀ ਸ਼ਈਆਂ ਨਾਲ ਭਰੇ ਹੋਇਆ ਤਾਂ ਸਾਡੇ ਤੇ ਇਤਬਾਰ ਕਰ ਲਿਆ। ਅਲਾ ਮੇਰੀ ਗੱਲ ਸੁਣ, ਅਸੀਂ ਨਾ ਇਹੋ ਗੱਲ ਅੱਬੂ ਨੂੰ ਦੱਸਦੀਆਂ। ਹਾਂ ਚਲ ਠੀਕ ਹੈ ਨਾ, ਅੰਮੀ ਦੇ ਅੱਗੇ ਕੋਈ ਗੱਲ ਨਾ ਕਰੀ। ਤੈਨੂੰ ਪਤਾ ਹੈ ਸਾਡੀ ਮਾਂ ਜਿਹੜੀ ਹੈ ਨਾ ਬੜੀ ਮੁਸਲਮਾਨ ਦਿਲ ਦੀ ਏ, ਤੇ ਉਹਨੂੰ ਅਸੀਂ ਦੱਸਿਆ ਵੀ ਨਾ ਤੇ ਅਸ ਪਤਾ ਕੀ ਆਖਣਾ, ਨਾ ਮੇਰਾ ਪੁੱਤਰ ਉਹੋ ਜੇ ਕੰਮ ਨਹੀਂ ਕਰਿੰਦੇ, ਉਸ ਤੁਹਾਨੂੰ ਅਮਾਨਤ ਦਿੱਤੀ ਹੈ, ਇਹ ਹੈ ਉਹ ਹੈ। ਹੁਣ ਤੈਨੂੰ ਪਤਾ ਹੈ
ਲੈਕਚਰ ਦੇਵਣ ਲੱਗ ਜਾਂਦੀ ਮਾਂ ਸਾਡੀ। ਪਰੇਸ਼ਾਨ ਨਾ ਹੋ ਤੇ ਅੱਬੂ ਤੂੰ ਹੌਲੀ ਜਿਹੀ ਗੱਲ ਅੱਬੂ ਦੇ ਕੰਨਾਂ ਤੇ ਪਾ, ਮੈਂ ਕਲਿਆ ਤੇ ਤੂੰ ਪਾ ਚਾਹ ਜਿਵੇਂ ਮੈਨੂੰ ਦੱਸੀ ਉਹਨੂੰ ਵੀ ਦੱਸ ਚਾ, ਜਾਂ ਤਾਂ ਰਲ ਕੇ ਦੱਸਦੀ ਆ। ਰਲ ਕੇ ਦੱਸਦੀ ਆ। ਅੱਲਾ ਠੀਕ ਆ। ਜਿਹੜਾ ਨਾ ਜਿਤਨੀ ਵਾਰ ਦਿੱਤੀ ਹੈ ਨਾ ਅੱਬੂ ਖੈਰ ਹੋਵੇ, ਬਚਾਓ ਤੁਸੀਂ ਤਾਂ ਕਸਮ ਅੱਲਾ ਦੀ। ਕੀ ਹੋਇਆ ਇਹਨੇ? ਕਿਹੜੀ ਆਗ ਮੈਂ ਤਾਂ ਤਰਾ ਕਰ ਦਿੱਤਾ ਇਹਨੇ। ਸਾਡੇ ਕੋਲ ਵੀ ਡਰ ਜਾਣਾ ਤੂੰ। ਅੱਬਾ ਪਤਾ ਨਹੀਂ ਤੇਰੇ ਡਰ ਕਦੋਂ ਲਵਣੇ ਨੂੰ, ਤੇਰਾ ਪਿਛਲਾ ਪਾਰ ਹੈ, ਹੁਣ ਤਾਂ ਨਾ ਡਰਿਆ ਕਰੋ। ਉਹ ਨਹੀਂ, ਉਹ ਗੱਲ ਨਹੀਂ ਹੈ, ਮੈਂ ਕਿ ਪਤਾ ਨਹੀਂ ਕਿ ਹੋਇਆ ਕੀ ਹੈ। ਅੱਬੂ ਤੇਰੇ ਨਾਲ ਨਾ ਅਸਾਂ ਦੋਵੇਂ ਭੈਣਾਂ ਇੱਕ ਗੱਲ ਕਰਨੀ ਹੈ। ਖੈਰ ਦੀ ਹੋਵੇ। ਉਹ ਜਿਹੜਾ ਛੋਰ ਸਾਡੇ ਘਰ ਨਹੀਂ ਆਇਆ, ਹੁਣ ਕੀ ਹੋਇਆ? ਹੋਇਆ ਕੁਝ ਨਹੀਂ ਅੱਬੂ, ਪਹਿਲੇ ਸੁਣ ਤਾਂ ਲੋ। ਹਾਂ, ਉਹਦਾ ਜਿਹੜਾ ਬੈਗ ਆ ਉਹ ਸਾਨੂੰ ਦਿੱਤਾ ਤੇ ਮੈਂ ਅਗਾ ਸਨਾ ਨੂੰ ਦਿੱਤਾ ਵੀ ਅੰਦਰ ਸੰਭਾਲ ਛੱਡੋ। ਅੱਬੂ ਉਸ ਬੈਗ ਦੇ ਵਿੱਚ ਚੰਗੇ ਇਤਨੇ ਸਾਰੇ ਪੈਸੇ ਹੀ ਨਹੀਂ ਤੇ 5,000 ਵਾਲੇ ਸਨਾ ਆਂਦੀ ਪਈ ਹੈ ਵਿੱਚ ਹੈ ਨਾ ਅੱਬੂ ਸੋਨੇ ਕਾਪੀਆਂ। ਦੀਆਂ ਵਾਲੀਆਂ ਵੀ ਇੰਨੇ ਤੇ ਸੋਨਾ ਵੀ ਵਿੱਚ ਹੀ। ਅੱਬੂ ਤੂੰ ਮੈਨੂੰ ਇਹ ਦੱਸ, ਤੂੰ ਕਰਜ਼ਾ ਕਿਤਨਾ ਦੇਣਾ ਹੈ? ਤੂੰ ਸਾਰੀ ਜ਼ਿੰਦਗੀ ਵੀ ਕਮਾਈਂਦਾ ਰਵੇਂ ਨਾ ਤੇ ਤੂੰ ਤਾਂ ਵੀ ਉਹ ਕਰਜ਼ਾ ਨੂੰ ਲਾ ਸਕਦਾ। ਤੇ ਜੇ ਅਗਰ ਇਸ ਬੈਗ ਤੇ ਅਸੀਂ ਕਬਜ਼ਾ ਕਰ ਲਈਏ ਤੇ ਤੇਰਾ ਕਰਜ਼ਾ ਵੀ ਲੈ ਜਾਣਾ ਤੇ ਪਿਛਲੀ ਜ਼ਿੰਦਗੀ ਅਸੀਂ ਸੁੱਖ ਦਾ ਬਹਿ ਕੇ ਖਾਣਾ ਤੇ ਅਜੈਸ਼ੀ ਕਰਨੀ ਹੈ। ਨਾ 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 ਨਾ, ਕੀ ਹੋ ਗਿਆ ਨਾ? ਜ਼ਿਆਦਤੀ ਕਿਸੇ ਨਾਲ ਨਹੀਂ ਕਰਨੀ ਚਾਹੀਦੀ। ਅਮਾਨਤ ਤਾਂ ਕਾਂ ਵੀ ਨਾ ਡੁਖਾਈ। ਅੱਬੂ ਕਾਵਾਂ ਨਾ ਦੁਖਾਈ, ਅਸੀਂ ਤਾਂ ਇਨਸਾਨ ਹੈ, ਅਸੀਂ ਤਾਂ ਦੁਖਾ ਸਕਦੇ ਹਾਂ। ਮਜਬੂਰ ਹੈ ਅੱਬੂ, ਕੀ ਹੋ ਗਿਆ ਇਹਨੇ? ਤੁਹਾਡੀ ਮਜਬੂਰੀ ਦਾ ਹੱਲ ਅੱਲਾਹ ਪਾਕ ਤੁਹਾਡੇ ਘਰ ਗੱਲ ਛੱਡਿਆ। ਬਿਲਕੁਲ। ਉਹ ਮੁਲਕ ਸੁਣ ਸੀ ਤਾਂ ਕੀ ਆਖੀ, ਸਾਡਾ ਚੰਗਾ ਭਲਾ ਨਾ ਹੈ ਤੇ ਇਹ ਗਰਬਾਰੀ ਕਰਨੀ ਕੋਈ ਇਨਸਾਨੀਅਤ ਮੈਨੂੰ ਇਹ ਹੈ? ਦੱਸੋ, ਤੁਸੀਂ ਆਪਣਾ ਨਾਮ ਵੇਂਦੇ ਰਹੋ ਤੇ ਸਾਰੀ ਜ਼ਿੰਦਗੀ ਕਰਜ਼ੇ ਦੇ ਵਿੱਚ ਡੁੱਬੇ ਰਵਿਆ, ਸਾਨੂੰ ਨਹੀਂ ਪਤਾ। ਸਾਡਾ ਦੱਸਣਾ ਫਰਜ਼ ਆ, ਅਸੀਂ ਦੱਸ ਛੱਡਿਆ, ਬਾਕੀ ਬੈਗ ਅਸੀਂ ਕੰਬਲੀਆਂ ਦੀਆਂ। ਉਹ ਬੰਦਾ ਭੁੱਖਾ ਮਰ ਜਾਵੇ, ਇਹੋ ਜਿਹਾ ਰਿਜ਼ਕ ਤੌਬਾ ਮੋੜ ਵੀ ਨਾ ਸੋਚੇ ਬੰਦਾ। ਦੋ ਨੰਬਰੀ ਨੂੰ ਕਰ ਸਕਦਾ ਤੇ ਉਸ ਚੋਰ ਨੂੰ ਦੱਸ ਵੀ ਮੈਂ ਮੇਰਾ ਪੁੱਤਰ ਕਰਜ਼ਾ ਦੇਣਾ, ਮੈਂ ਕਿਸੇ ਦਾ ਰਿਆਏ ਬੈਠਾ ਹੋਇਆ, ਮੇਰਾ ਆਪਣਾ ਘਰ ਵੀ ਕੋਈ ਨਹੀਂ। ਓਏ ਭੁੱਖ ਅੱਲਾ ਮਿਟਾਈਂਦਾ, ਕਿਸੇ ਨੂੰ ਢੇਡ ਦਿੱਤੇ ਆ ਜਾਂ ਦੁੱਖ ਦੱਸਿਆ ਅੱਬੂ ਨਾ ਤੂੰ ਸਾਡੀ ਉਹ ਪੈਸੇ ਪੁੱਸੇ ਵਾਲੀ ਸੋਨੇ ਵਾਲੀ ਗੱਲ ਪਿਆ ਮੰਨਦਾ ਹੈ, ਨਾ ਤੂੰ ਸਾਨੂੰ ਬੈਗ ਸਾਈਡ ਤੇ ਕਰਨ ਪਿਆ ਦਿੰਦਾ ਤੇ ਨਾ ਤੂੰ ਉਸ ਛੋੜ ਨਾਲ ਗੱਲ ਕਰਨਾ ਚਾਹੁੰਦਾ ਤੇ ਕੀ ਚਾਹੁੰਦਾ ਕੀ ਹੈ ਆਪੀ ਮੇਰੀ ਗੱਲ ਸੁਣ ਨਾ, ਠੀਕ ਹੈ, ਸਾਡੀ ਨਹੀਂ ਗੱਲ ਮੰਨਦਾ ਤੇ ਮੁੜ ਬੇਇੱਜ਼ਤੀ ਕਰਵਾਵੇ, ਉਹਨਾਂ ਕੋਲ ਗਾਲੀਆਂ ਸੁਣੇ। ਉਹ ਜਿਹੜਾ ਚਾਚਾ ਹੈ ਨਾ ਜਿੰਦਾ ਇਸ ਕਰਜ਼ਾ ਦੇਣਾ, ਉਹਦਾ ਪੁੱਤਰ ਹਰ ਵਾਰੀ ਆਉਂਦਾ ਹੈ ਨਾ, ਇਹਦੀ ਕਿਤਨੀ ਕੁੱਤਿਆ ਪਿਓ ਸਾਡੇ ਦੀ ਕਰਕੇ ਜਾਂਦਾ ਹੈ। ਕੰਬਲੀ ਨਾ ਸਿਆਣੀ, ਹੁਣ ਤਾਂ ਮੈਂ ਇਹ ਵੀ ਆਖਿਆ ਵੀ ਆਜੂ ਸਾਡੀ ਥਾਰ ਹੈ ਤੇ ਅੱਬਾ ਕਿਉਂ ਕੋੜ ਮਾਰਿਆ ਹੈ ਉਹਨੂੰ ਤੂੰ ਇਹ ਕਿਉਂ ਨਹੀਂ ਦੱਸਿਆ ਵੀ ਅਸੀਂ ਕਿਸੇ ਦੇ ਰਿਆਏ ਬੈਠੇ ਆ? ਉਹ ਕहीं ਕੋਲ ਜਾਈਏ ਨਹੀਂ ਤੇ ਆਪਣਾ ਭਰਮ ਖੜਾਈਏ ਨਹੀਂ, ਜੇ ਅੱਲਾ ਭਰਮ ਬਣਾਇਆ ਹੋਇਆ ਤੇ ਕਰਜ਼ੇ ਉਸ ਲਾਣੇ। ਤੇ ਅੱਬੂ ਮੈਨੂੰ ਇਹ ਦੱਸੋ, ਸਾਡਾ ਕੋਈ ਹੋਰ ਰਿਸ਼ਤੇਦਾਰ ਹੈ ਵੀ ਸਾਡੀ ਉਹਦੇ ਅੱਗੇ ਇਨਸਲਟ ਹੁੰਦੀ ਪਈ ਆ? ਪਤਾ ਨਹੀਂ ਕਿਦੂ ਦੀ ਬਲਾ ਹੈ, ਕਿਦੂ ਆਇਆ ਕਿਦੂ ਨਹੀਂ ਆਇਆ, ਨਾਲੇ ਉਸ ਕਿਹੜਾ ਸਾਨੂੰ ਬਾਅਦ ਵਿੱਚ ਮਿਹਣਾ ਦੇਵਣਾ ਤੇ ਤੁਸੀਂ ਤਾਂ ਮੇਰੇ ਕੋਲੋਂ ਮੰਗ ਲੈ। ਉਹ ਛੋਰੇ ਇੱਥੇ ਕੋਈ ਵੀ ਨਹੀਂ ਹੈ, ਅਸੀਂ ਆ ਤੇ ਰੱਬ ਦੀ ਜ਼ਾਤ ਹੈ। ਇਨਸਾਨੀਅਤ ਜਿਹੜੀ ਨੇ ਬੜੀ ਸ਼ਾਇ ਹੁੰਦੀ। ਅੱਛਾ ਸਾਨੂੰ ਨਹੀਂ ਪਤਾ, ਇਨਸਾਨੀਅਤ ਵੇਖੀ ਰੱਖੋ ਖਲੋ ਕੇ ਨਾ ਕੋਈ ऐसा काम करया है। कमलियां तौबा करनी चाहिए, अल्लाह तो वेंदा पिया है ना। ਅਸੀਂ ਕੋਈ ਵੀ ਕਦਮ ਚਾਹੀਏ ਗਲਤ ਹੋ, ਸਭ ਤੋਂ ਪਹਿਲੇ ਸਾਡਾ ਰੱਬ ਤਾਂ ਵੇਂਦਾ ਪਿਆ ਨਾ। ਨਾ ਨਾ ਨਾ, ਮੈਂ ਤਾਂ ਕਦੀ ਨਾ ਆਪਣੀ ਧੀਆਂ ਨੂੰ ਇਹ ਸਲਾਹ ਦੇਵਾਂ ਨਾ। ਛੋ ਪਤਾ ਨਹੀਂ ਉੱਠਿਆ ਕਿ ਨਹੀਂ ਉੱਠਿਆ, ਨਾਸ਼ਤਾ ਕਰ ਲਵਿਆ ਛੋਰੇ ਵੀ ਪਤਾ ਨਹੀਂ ਕਿਹਦਾ ਵਕਤ ਉੱਠ ਗਿਆ ਮੇਰਾ ਪੁੱਤਰ। ਹਾਂਜੀ ਆਂਟੀ ਜੀ, ਮੈਂ ਨਾ ਬਹਿ ਜਾ। ਮੈਂ ਨਿਕਲੂੰਗਾ ਥੋੜਾ ਜਿਹਾ ਨਾ, ਮੈਂ ਕੰਮ ਕਰਨਾ ਹੈ। ਅੱਛਾ ਮੈਂ ਜਿਸ ਮਕਸਦ ਵਾਸਤੇ ਆਇਆ ਹਮ ਨਾ, ਹਾਂ ਮੈਂ ਉਸ ਵਾਸਤੇ ਥੋੜਾ ਜਿਹਾ ਵੀ ਕੋਈ ਨਹੀਂ ਕੰਮ ਕੀਤਾ ਅੱਛਾ ਤੇ ਮੈਂ ਕੰਮ ਸ਼ਾਮ ਕਰ ਲਵਾਂ ਤੇ ਮੋੜ ਮੇਰੇ ਕੋਲ ਜਿਵੇਂ ਹੀ ਟਾਈਮ ਨਿਕਲਿਆ ਮੈਂ ਚੱਕਰ ਲੈਸਾਂਗੇ ਜੀ। ਤੇ ਮੇਰਾ ਪੁੱਤਰ ਨਾਸ਼ਤਾ ਕੀਤਾ ਹੈ ਕਿ ਇੰਜਾ ਜਾਂਦਾ ਪਿਆ? ਨਹੀਂ ਮੈਂ ਕਰ ਲਿਆ, ਨਾਸ਼ਤਾ ਪਾਣੀ ਕਰ ਲਿਆ। ਹੁਣ ਮੈਂ ਕਿਤੇ ਪਿਛਲੇ ਟਾਈਮ ਹੀ ਕਿਤੇ ਹਮਸਾਂ ਗਿਆ ਤੇ ਮੈਂ ਇਹਦੇ ਉੱਤੇ ਕਾਸ਼ਾ ਬਣਾਈ ਨਾ ਜਾ। ਆਈਫੋਨ ਹੈ ਜੀ, ਇਹ ਬੜਾ ਮਹਿੰਗਾ ਫੋਨ ਹੁੰਦਾ ਹੈ। ਅੱਛਾ ਇਹ ਕੈਮਰਿਆਂ ਨੂੰ ਵੀ ਭਰਾਂ ਕਰ ਛੱਡਦਾ ਹੈ। ਹੁਣ ਉਹ ਕੈਮਰੇ ਤੇ ਅਗਾਂ ਬੈਟਰੀਆਂ ਤੇ ਅਗਾਂ ਕੰਪਿਊਟਰ, ਉਹ ਸਾਰਾ ਕੁਝ ਇਸੇ ਦੇ ਵਿੱਚ ਹੀ ਸੈਟਿੰਗ ਹੈ। ਉਹ ਸਿੱਧੀ ਕਰਕੇ ਵੀਡੀਓ ਬਣਾ ਕੇ ਤੇ ਚਾਰਜ ਛੜਿੰਦੀ ਹੈ। ਅੱਛਾ ਤੇ ਆ ਵੈਸੇ ਨਾਲ ਰੱਖਿਆ ਕਾਲ ਸ਼ਾਲ ਵਾਸਤੇ ਸਹੀ ਹੈ ਸਹੀ ਜੀ। ਬਾਕੀ ਮੇਰੀ ਅਮਾਨਤ ਹਰ ਚੀਜ਼ ਇੱਥੇ ਹੀ ਪਈ ਹੈ। ਮੇਰਾ ਪੁੱਤਰ ਤੇਰੀ ਅਮਾਨਤ ਇੰਜੇ ਪਈ ਨਹੀਂ ਰਾਸੀ, ਪਤਾ ਹੈ, ਕੋਈ ਨਹੀਂ ਹਲਾਈਂਦਾ। ਕੋਈ ਮਸਲਾ ਨਹੀਂ। ਤੇ ਮੈਂ ਵੀਡੀਓ ਬਣਾ ਕੇ ਨਾ ਤੇ ਸੈਕਿੰਡ ਟਾਈਮ ਆ ਜਾਸਾਂਗਾ, ਮੁੜਾ ਜਾਵੇਂ ਸਹੀ ਆ ਜਾਸਾਂ, ਫਿਕਰ ਨਾ ਕਰੋ ਤੁਸੀਂ। ਤੇ ਚੋਰੀ ਕਿਤੇ ਗਈਆਂ? ਉਹ ਦਾਈ ਬਾਹਰ ਨਿਕਲੀਆਂ ਹੋਈਆਂ ਨੇ ਤੇ ਹਜੇ ਤੱਕ ਕੋਈ ਨਹੀਂ ਆਈਆਂ। ਕੋ ਖਰਚੀ ਦੇਊ ਆ ਉਹਨਾਂ ਨੂੰ, ਮੈਂ ਆਖਿਆ ਕੋ
2-4 ਹਜ਼ਾਰ ਰੁਪਇਆ ਕੋਈ ਚਲੋ ਚੀਜ਼ ਖਾਣ ਪੀਣ ਵਾਸਤੇ ਤੇ ਲੈ ਲੈ। ਨਹੀਂ ਮੇਰਾ ਪੁੱਤਰ ਮੇਰਾ ਹਜੇ ਹੈ ਨੀ ਸਾਡੇ ਕੋਲ। ਚਲੋ ਮੈਂ ਉਦੋਂ ਆਉਣਾ ਜੋ ਹੈ ਮੈਂ ਦੇ ਲੈ ਠੀਕ। ਸੰਗਾ। ਤੈਨੂੰ ਕੀ ਪਤਾ ਕਮਲਿਆ, ਤੇਰੇ ਚ ਤਾਂ ਇੰਜ ਜਿਵੇਂ ਮੈਨੂੰ ਆਪਣਾ ਪੁੱਤਰ ਨਜ਼ਰ ਆਉਂਦਾ, ਤੇ ਤੇਰੇ ਕੋਲ ਖਰਚੀ ਲਾਉਣੀ, ਮੈਂ ਤੇ ਤੇਰੀ ਆਪ ਖਿਦਮਤ ਕਰੇ ਸਾਂ ਇੱਥੇ। अस्सलाम वालेकुम। ਕਿਵੇਂ ਮੇਰਾ ਪੁੱਤ? मैं थोड़े तक ही आ रहा हूं तक ਖੈਰ ਹੋਵੇ। अब्बू और पैगाम गलिया है ਕਹਿੰਦੇ ਨੇ ਵੀ ਟਾਈਮ ਸਾਡੇ ਕੋਲ ਵੀ ਕੋਈ ਨਹੀਂ ਤੇ ਬੈਂਕ ਵਾਲੇ ਜਿਹੜੇ ਨਾ ਫੋਨ ਤੋਂ ਫੋਨ ਕੀਤੀ ਖਲੇ ਨੂੰ ਕਹਿੰਦੇ ਨੇ ਅਸੀਂ ਕਿਸ ਟਾਈਮ ਹੀ ਆ ਸਕਦੇ ਹਾਂ ਕਬਜ਼ਾ ਕਰਨ ਵਾਸਤੇ, ਕਿਉਂਕਿ ਤੁਹਾਨੂੰ ਪਤਾ ਹੈ ਅੱਬੂ ਹੋਰਾਂ ਜਿਤਨਾ ਕਰਜ਼ਾ ਲਿਆ ਇਹਨਾਂ ਤੇ ਹੁਣ ਉਹਨਾਂ ਕੋਲ ਅਦਾ ਨਹੀਂ ਹੁੰਦਾ ਪਿਆ। ਜਿਹੜਾ ਤੁਹਾਡੇ ਕੋਲ ਇੱਕ ਘਰ ਹੈ ਜਿਹਦੇ ਵਿੱਚ ਤੁਸੀਂ ਰਹਿੰਦੇ ਪਏ ਹੋ, ਹਾਂਜੀ ਹਾਂਜੀ ਇਹ ਵੀ ਉਹਨਾਂ ਕਾਗਜ਼ਾਂ 'ਚ ਹੀ ਹੈ ਤੇ ਉਹ ਲੱਖ ਰੁਪਈਆ ਜਿਹੜਾ ਤੁਹਾਡੇ ਲਈ ਐਡਵਾਂਸ ਹੈ। ਹਾਂ ਹਾਂ ਅੱਬੂ ਕਹਿੰਦੇ ਨੇ ਵੀ ਤੁਸੀਂ ਉਹ ਲੱਖ ਰੁਪਈਆ ਵੀ ਸਾਨੂੰ ਦਿਓ, ਅੱਜ ਕੱਲ ਦੇ ਵਿੱਚ ਸਾਨੂੰ ਪੈਸੇ ਵੀ ਦਿਓ ਤੇ ਇੱਥੋਂ ਵੀ ਆਪਣਾ ਟਿਕਾਣਾ ਕਿਤੇ ਹੋਰ ਦੇ ਘਰ ਜਾਓ। ਮੇਰਾ ਪੁੱਤਰ ਮੇਰੇ ਤਾਂ ਹਾਲਾਤ ਬੜੇ ਮਾੜੇ ਨੇ, ਮੈਂ ਕਿਦੋਂ ਯਕਦਮ ਲੱਖ ਕਰਕੇ ਦੇਣਾ ਹੈ? ਤੇ ਨਾਲੇ ਸਾਡੇ ਕੋਲ ਤਾਂ ਗਜਾ ਵੀ ਕੋਈ ਨਹੀਂ ਵੀ ਜਿੱਥੇ ਜਾ ਕੇ ਅਸੀਂ ਬਹਿ ਜਾਵੀਏ। ਚਾਚਾ ਹੁਣ ਇਸ ਗੱਲ ਦਾ ਮੈਨੂੰ ਨਹੀਂ ਪਤਾ, ਮੈਨੂੰ ਅੱਬੂ ਪੈਗਾਮ ਦਿੱਤਾ ਤੇ ਬਾਕੀ ਉਹਦਾ ਇਹ 2 ਟੋਕ ਪੈਗਾਮ ਹੈ, ਜਾਂ ਉਹਨੂੰ ਆਪ ਆ ਕੇ ਟੱਕਰ ਲਾ ਤੇ ਟਕਰਨਾ ਕੀ ਹੈ ਉਸ ਵੀ ਆਈਓ ਤੈਨੂੰ ਗੱਲ ਕਰਨੀ ਹੈ। ਬੈਂਕ ਵਾਲੇ ਹੁਣ ਵੀ ਮੇਰੇ ਸਾਹਮਣੇ ਉਹਨੂੰ ਕਾਲ ਕੀਤੀ ਨੇ ਤੇ ਉਹ ਗਾਲ ਹੀ ਕੱਢਦੇ ਪਏ ਹਨ। ਮੈਨੂੰ ਹਕੀਕਤ ਗੱਲ ਹੈ ਆਪ ਨੂੰ ਅੱਗੂ ਸ਼ਰਮਿੰਦਗੀ ਹੋਈ ਹੈ ਅੱਬੂ ਕੋਲ ਬਹਿ ਕੇ ਕਿ ਬੈਂਕ ਵਾਲੇ ਮੇਰੇ ਪਿਓ ਨੂੰ ਪੇ ਗਾਲ ਹੀ ਕੱਢਦੇ ਹਨ ਪੈਸਿਆਂ ਵਾਸਤੇ, ਤੇ ਮੈਂ ਕੋਈ ਕੁਝ ਕਰ ਨਹੀਂ ਸਕਦਾ ਪਿਆ ਤੇ ਮਜਬੂਰੀ ਹੈ। ਮੇਰਾ ਪੁੱਤਰ ਦੋਵੇਂ ਕੰਮ ਹੀ ਡਾਢੇ ਨੂੰ, ਹੁਣ ਇਹ ਦੱਸੋ ਪੈਸੇ ਕਿਦੋਂ ਕਰੀਏ? ਅਸੀਂ ਜਾਵੀਏ ਤੇ ਜਾਵੀਏ ਕਿਦੇ ਅਗਾਂ ਕਿਹੜੀ ਜਾ ਤੇ ਬਵੀਏ? ਯਕਦਮ ਤਾਂ ਇਹ ਤਾਂ ਜਿਵੇਂ ਕਾਛੇ ਚ ਛੋਟ ਕੱਢਣ ਵਾਲੀ ਗੱਲ ਹੈ ਨਾ। ਉਹ ਕਿਵੇਂ ਕਵਰ ਤੇਰਾ ਬੁੜਾ ਉਹਨਾਂ ਨੂੰ ਕਰ ਲਵੇ, ਕੋਈ ਮਹੀਨਾ 2 ਦਾ ਟਾਈਮ ਲੈ ਲਵੇ ਤੇ ਚਾਚਾ ਅੱਗੇ ਤੁਹਾਨੂੰ ਪਤਾ ਹੈ ਵੀ 6 ਮਹੀਨੇ ਤਾਂ ਹੁੰਦੇ ਪਏ ਨੇ, 6 ਮਹੀਨੇ ਤੁਹਾਨੂੰ ਪਤਾ ਹੁਣ ਬੈਂਕ ਵਾਲੇ ਜਿਹੜੇ ਹਨ ਉਹ ਇਤਨਾ ਤਾਂ ਕਿਸੇ ਨੂੰ ਟਾਈਮ ਦਿੰਦੇ ਨਹੀਂ, ਇਤਨਾ ਉਹਨਾਂ ਦਾ ਹਯਾ ਭਈਆ ਹੈ ਮੈਨੇਜਰ ਦਾ ਜੇ ਸਾਨੂੰ ਇਤਨਾ ਟਾਈਮ ਦੇ ਛੱਡਿਆ ਤੇ ਹੁਣ ਉਸ ਮੈਨੇਜਰ ਦਾ ਵੀ ਟ੍ਰਾਂਸਫਰ ਹੋ ਗਿਆ ਹੈਗਾ। ਉਹਦੀ ਮੰਨਦੇ ਸੁਣਦੇ ਹਨ ਕੋਈ ਨਾ, ਕਿਉਂਕਿ ਉਹ ਜਿਹੜੀ ਬ੍ਰਾਂਚ ਚ ਗਿਆ ਉਹ ਅਗਲਾ ਉਹ ਤੋਂ ਜ਼ਿੰਮੇਵਾਰੀ ਸੰਭਾਲੀ ਬੈਠਾ। ਹੁਣ ਪਿੱਛਾ ਫੋਨ ਕਿਸੇ ਨੂੰ ਕਰੇ ਵੀ ਸਹੀ ਵੀ ਯਾਰ ਆਪਣੇ ਬੰਦੇ ਨੇ ਤੇ ਉਹ ਆਂਦੇ ਯਾਰ ਤੂੰ ਆਪਣਾ ਕੰਮ ਵੇਖ, ਤੂੰ ਸਾਡੇ ਹੱਲ ਨਾ ਆਈ ਤੇ ਫੋਨ ਕਰ। ਤੇ ਬੜਾ ਮਸਲਾ ਖਰਾਬ ਹੈ ਮੇਰਾ ਪੁੱਤਰ। ਬਾਕੀ ਮੈਨੂੰ ਨਹੀਂ ਪਤਾ ਹੁਣ ਤੁਹਾਡੀ ਪਰੇਸ਼ਾਨੀ ਹੈਗਾ, ਅਸੀਂ ਤਾਂ ਆਪ ਬੜੇ ਫਸੇ ਪਏ ਆ। ਸਾਡੀ ਵੇਖਣ ਦੀ ਪੋਸ਼ਪਾਸ਼ੀ ਹੈ ਚੁਦਰਾੜ ਤੇ ਜ਼ਿਮੀਦਾਰ ਆ, ਬਾਕੀ ਸਾਡੇ ਅੰਦਰ ਹੁਣ ਕੁਝ ਨਹੀਂ ਰਿਹਾ ਪਿਆ ਤੇ 2 ਦਿਨ ਦਾ ਟਾਈਮ ਇੰਨੇ ਪੈਸੇ ਅਰੇਂਜ ਕਰੋ ਤੇ 2 ਨੰਬਰ ਤੇ ਜਗ੍ਹਾ ਵੀ ਖਾਲੀ ਕਰੋ। ਹੁਣ ਜਾਂ ਤਾਂ ਅੱਬੂ ਨੂੰ ਆਖੋ ਨਾ ਬਈ ਕਿਦੋਂ ਸੂਦ ਤੇ ਵਿੱਚ ਆ ਕੇ ਤੇ ਮਹਿੰਦੀ ਵਾਸ਼ ਰੇ ਮੈਂ ਤੁਹਾਨੂੰ ਦੇਖ ਰਹਿਣਾ, ਮੈਂ ਮੁੜ ਆਸਤਾ ਆਸਤਾ ਉਹਦੇ ਕੋਲ ਗੁੰਜਾਇਸ਼ ਕੋਈ ਨਹੀਂ ਹੁੰਦਾ, ਤੁਹਾਨੂੰ ਪਤਾ ਕਾਰਡ ਹੀ ਬਲਾਕ ਹੋਏ ਪਏ ਨੇ ਬੈਂਕ ਵਾਲੇ। ਜਦੋਂ ਇਹ ਜਮ ਹੁੰਦੀ ਹੈ ਨਾ ਸਿਚੁਏਸ਼ਨ ਸਭ ਤੋਂ ਪਹਿਲੇ ਕਾਰਡ ਬਲਾਕ ਕਰਵਾਉਂਦੇ ਹਨ ਤੇ ਬਾਕੀ ਅੱਬੂ ਨੂੰ ਜਾਂ ਤਾਂ ਆਪ ਟੱਕਰ ਲਓ। ਚਲੋ ਮੈਂ ਟੱਕਰ ਲੈਣਾ ਇਸ ਜੂ ਚ। ਮੇਰਾ ਤਾਂ ਯਾਰ ਐਡਾ ਬੰਦਾ ਕੋਈ ਨਹੀਂ ਜਿਹੜਾ ਲੱਖ ਰੁਪਏ ਦੇਵੇ। ਮੈਂ ਤਾਂ ਹੁਣ ਇਸ ਗੱਲ ਬਹੁਤ ਪਰੇਸ਼ਾਨ ਆ ਖੁੱਤਾ। ਚਲੋ ਠੀਕ ਹੈ ਮੈਂ ਤੁਹਾਨੂੰ ਪੈਗਾਮ ਦੇ ਛੱਡਿਆ ਤੇ ਬਾਕੀ ਤੁਸੀਂ ਅੱਬੂ ਨਾਲ ਰਾਬਤਾ ਕਰ ਲਵੇ। ਕੀ ਕਰਾਂ ਤੇ ਕਿਹੜੇ ਪਾਸੇ ਜਾਵਾਂ? ਸੋਚਦਾ ਹਾਂ ਬਈ ਹੁਣ ਮੈਂ ਲੱਖ ਲਵਾਂ ਕਿਦੋਂ? ਏਡਾ ਕਿਹੜਾ ਬੰਦਾ ਹੈ ਵੀ ਜਿਹੜਾ ਲੱਖ ਬਿਲਾਦਰੀ ਤਾਂ ਅੱਗੇ ਮੈਨੂੰ ਵੀ ਵੇਂਦੀ ਪਈ ਜਿਵੇਂ ਸਿੱਖ ਹੈ, ਪਰ ਕੀ ਮੈਂ ਕਰਾਂ? ਹਾਂ ਗੱਲ ਯਾਦ ਆਈ ਨਾ, ਕੀ ਕਰੀਏ? ਅੱਲਾ ਤਾਂ ਮੁੜ ਵੇਂਦਾ ਪਿਆ ਹੈ, ਮੈਨੂੰ ਤਾਂ ਮਜਬੂਰੀ ਹੈ। ਪਰ ਮੇਰੀ ਗੱਲ ਕਰਨ ਦੀਆਂ ਪਈਆਂ ਨਾ ਮੇਰੀਆਂ ਧੀਆਂ ਵੀ ਜਿਹੜਾ ਉਹ ਛੋਰ ਆਇਆ ਹੋਇਆ ਉਹਦੇ ਕੋਲ ਪੈਸੇ ਵੀ ਹਨ ਤੇ ਕੁਝ ਕਹਿੰਦੇ ਹਨ ਸੋਨਾ ਵੀ ਹੈ। ਹੁਣ ਇਹ ਗੱਲ ਹੈ, ਚਲੋ ਮੁੜ ਹੁਣ ਸਾਨੂੰ ਤਾਂ ਮਜਬੂਰੀ। ਮੇਰੇ ਸੋਹਣੇ ਅੱਲਾ ਮਾਫ ਕਰੀ ਜਿਹੜਾ ਮੈਂ ਕਦਮ ਉਠਾਈਂਦਾ ਪਿਆ ਨਾ, ਮੁੜ ਤੋਂ ਹੀ ਮਾਫ ਕਰਨ ਵਾਲਾ। ਹੁਣ ਮੈਂ ਤਾਂ ਹੋਰ ਗਲੀ ਕਾਇ ਨਹੀਂ, ਹੋਰ ਸਹਾਰਾ ਵੀ ਕੋਈ ਨਹੀਂ ਤੇ ਮੁੜ ਹੁਣੇ ਹੀ ਕਰਨਾ। ਠੀਕ ਹੈ ਮੁੜ ਹੁਣੇ ਹੀ ਕਰਨਾ। ਸਾਡੇ ਪਿਓ ਨੂੰ ਨਾ ਸਾਡੀ ਸਮਝ ਨਹੀਂ ਆਈ, ਅਸੀਂ ਉਹਦਾ ਫਾਇਦਾ ਸੋਚਿਆ, ਉਲਟਾ ਉਹ ਆਂਦਾ ਪਿਆ ਲੈ ਸਾਡੀ ਤਾਂ ਪੂਰੇ ਥੇਂ ਚ ਬੜੀ ਇੱਜ਼ਤ ਏ। ਕਿਹੜੀ ਇੱਜ਼ਤ ਏ ਸਾਡੀ ਥੇਂ ਚੋਂ ਵੀ ਅਸੀਂ ਬੈਠੇ ਕਿਸੇ ਦੇ ਘਰ ਹੈ ਤੇ ਅਗਲੇ ਉਹ ਜਿਸ ਟਾਈਮ ਆਉਂਦੇ ਨਾ ਕੱਢਦੇ ਮੰਗਣ ਵਾਲੇ, ਉਸ ਟਾਈਮ ਜਨਾਬ ਸਾਡੀਆਂ ਅੱਖਾਂ ਹੇਠ ਆਉਂਦੀਆਂ ਤੇ ਪੂਰਾ ਥੇਂ ਜਿਹੜਾ ਸਾਡੀ ਲੜਾਈ ਸੁਣਦਾ ਬਦਤਮੀਜ਼ੀ ਕਰਦੇ ਨੇ ਜੀ। ਆ ਸਾਡੇ ਪਿਓ ਨੂੰ ਨਹੀਂ ਅਸਰ ਹੁੰਦਾ ਹੀ ਕੋਈ ਨਹੀਂ। ਸੋ ਅਸਾਂ ਇੱਕ ਸਲਾਹ ਕੀ ਦੇ ਲਈ, ਹਾਲਾਂਕਿ ਫਾਇਦੇ ਦਾ ਕੰਮ ਗੱਲ ਹੈ। ਚਲੋ ਆਲਾ ਫਾਇਦੇ ਦਾ ਨਹੀਂ ਸੁਣ ਲਿਆ ਤੇ ਸਾਨੂੰ ਕੀ ਏ, ਆਪੇ ਭੁਗਤ ਲਵੇ। ਵਗਾ ਸਿਰ ਵੇਖ ਮੇਰਾ, ਮੇਰੇ ਤਾਂ ਸਿਰ ਚ ਅਬੂ ਕੀ ਹੋਇਆ ਤੇ ਕਿਉਂ ਪਰੇਸ਼ਾਨ ਹੋ? ਛੋਰੇ ਪਰੇਸ਼ਾਨੀ ਢੇਰ ਸਾਰੀ ਬਣ ਗਈ,
ਕੀ ਹੋ ਗਿਆ ਅੱਬੂ? ਬਸ ਪਤਾ ਲੱਗ ਗਿਆ ਮੈਨੂੰ, ਉਹ ਮੋੜ ਆਇਆ ਉਸੀ ਉਹਦਾ ਪੋਤਰੋ ਤੇ ਉਸ ਤੇਰੀ ਬੇਇੱਜ਼ਤੀ ਕੀਤੀ ਉਸੀ ਵੀ ਕਿਉਂ ਉਹਨੂੰ ਪੈਸੇ ਦਿੰਦਾ ਪਿਆ। ਉਹ ਛੋਰੇ ਗੱਲ ਨਹੀਂ ਬਿਜਤੀ ਨਹੀਂ ਸੁਕੀਤੀ ਉਸ ਆਖਿਆ ਬੇ ਜਗ੍ਹਾ ਵੀ ਛੱਡੋ ਤੇ ਮੇਰਾ ਲੱਖ ਰੁਪਇਆ ਦਿਓ। ਅੱਬੂ ਪਿਆਂਦਾ ਪੇ ਇਹ ਹੁਣੇ ਕੰਮ ਕਰਨਾ ਹੀ ਨਹੀਂ ਤੇ ਅੱਬੂ ਤੂੰ ਉਹਨਾਂ ਬੈਂਕ ਵਾਲਿਆਂ ਦੇ ਪੈਸੇ ਦੇਣੇ ਨੇ, ਉਹਨਾਂ ਨੂੰ ਬੈਂਕ ਵਾਲੇ ਤੰਗ ਕੀਤੇ ਕਹੋਤਨ ਤਾਂ ਉਹ ਮੇਰੇ ਅੱਬੂ ਤੂੰ ਮੈਨੂੰ ਇਹ ਦੱਸੋ, ਤੂੰ ਤਾਂ 1 ਲੱਖ ਦੀ ਗੱਲ ਕਰਦਾ ਪਿਆ, ਤੂੰ 1 ਲੱਖ ਉਹਨਾਂ ਦਾ ਦੇਣਾ, ਦੂਈ ਆਵਾਮ ਦੇ ਵੀ ਤੂੰ ਦੇਣੇ ਨੇ ਪੈਸੇ। ਤੇ ਉਹਦਾ ਬੈਗ ਬੁੱਢਾ ਹੋਇਆ ਮੇਰਾ ਪਿਓ, ਅਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਗਿਆ, ਅਜੇ ਵੀ ਸਾਡੀ ਜਿਹੜੀ ਗੱਲ ਹੈ ਨਾ ਉਹ ਥੋੜੀ ਜਿਹੀ ਜ਼ਹਿਨ ਵਿੱਚ ਪਾ ਲਾ, ਕੁਝ ਵੀ ਨਹੀਂ ਹੁੰਦਾ। ਮੋੜ ਸ਼ੁਰੂ ਹੋ ਗਈ ਹੈ ਜਦੋਂ ਸਾਰੋਂ ਨੂੰ ਆਉਣਾ ਕੋਈ ਨਹੀਂ। ਛੋਰੇ ਸਹੀ ਤੇ ਪੁੱਛੇ ਨਾ ਤੇ ਮੈਂ ਤੰਗ ਹਾਰ ਕੇ ਤੇ ਇੰਜ ਹਿੰਮਤ ਹਾਰ ਕੇ ਅੱਲਾ ਅੱਗੇ ਅਰਜ਼ੋਈ ਕੀਤੀ ਤੇ ਮੈਂ ਆਖਿਆ ਮਾਫ ਕਰੀ ਮੌਲਾ, ਮੇਰੇ ਕੋਲ ਹੋਰ ਹੁਣ ਗਲੀ ਕਾਈ ਨਹੀਂ। ਜਿਹੜੀ ਤੁਸਾਂ ਗੱਲ ਕੀਤੀ ਆ ਨਾ ਉਹ ਹੁਣ ਮੇਰੀ ਸਮਝ ਚ ਆਈ, ਹੋਰ ਵਾਕਈ ਗਲੀ ਕਾਈ ਨਹੀਂ ਮੇਰੀ ਤੇ। ਤੇ ਅੱਬੂ ਪਲਾਨ ਕੀ ਕਰੀਏ ਭਲਾ, ਕਿਵੇਂ ਕਰੀਂ ਤਾਂ ਪਤਾ ਲੱਗ ਜਾਣਾ ਜੋਦੇ ਕੱਢੀਏ ਨਾ ਹੁੰਦੇ ਇੱਕ ਬੈਗ ਸ਼ੈਗ ਚੋਂ ਤੇ ਉਹਨੂੰ ਜ਼ਾਹਰ ਮੇਰੇ ਕੋਲ ਇੱਕ ਪਲਾਨ ਹੈ। ਉਹਨੂੰ ਅਸੀਂ ਆਂਦੇ ਆ ਬਈ ਬੈਗ ਆਪ ਲੁਕਾ ਲਿਸਾ ਤੇ ਉਹਨੂੰ ਅਕਸਰ ਤੇਰਾ ਬੈਗ ਸਾਡੇ ਘਰੋਂ ਚੀ ਗਿਆ। ਨਹੀਂ ਇੱਕ ਹੋਰ ਮੈਂ ਹੁਣ ਦੱਸਣਾ ਹਾਂ ਮੁੱਦਾ ਖਤਮ ਕਰੀਏ। ਮੁੱਦਾ ਖਤਮ ਮਤਲਬ ਅੱਬੂ ਤੂੰ ਆਂਦਾ ਪਿਆ ਉਹਨੂੰ ਮਾਰ ਦੇਵੀਏ? ਸਾਰ ਦੇਵੀਏ, ਉਹਨੂੰ ਮਾਰ ਦੇਵੀਏ। ਉਹਦਾ ਬੈਗ ਤਾਂ ਸਾਡੇ ਹੱਥੀ ਹੁੰਦਾ ਨਹੀਂ ਤਾਂ ਹੱਥੀ ਨਹੀਂ ਹੁੰਦਾ ਛੋਰੇ। ਅੱਬੂ ਅੱਲਾ ਨਾ ਕਰੇ ਅਸੀਂ ਫਸ ਜਿਸਾ ਤਾਂ ਮੋੜ ਕੰਬਲੀ ਉਹ ਜਿੰਦਾ ਰਿਹਾ ਤਾਂ ਉਸ ਦੱਸਣਾ ਨਹੀਂ ਪਰ ਮੈਂ ਦੇ ਘਰ ਰਿਹਾ ਮੁਤੇ ਨਾ ਮੇਰੀ ਆਇਆ ਸ਼ਾ ਚੋਰੀ ਨਹੀਂ ਤੇ ਇਹ ਦੱਸ ਅੱਬੂ ਅਗਰ ਉਹ ਮਰ ਗਿਆ ਤੇ ਮੁਲਕ ਨੂੰ ਪਤਾ ਨਹੀਂ ਵੀ ਇਹ ਫਲਾਣਾ ਛੋਰੀ ਨਾ ਦੇ ਘਰ ਆਂਦਾ ਪਿਆ ਤੇ ਉਹ ਮਰ ਗਿਆ ਤੇ ਉਹ ਕਿਵੇਂ ਮਰ ਗਿਆ? ਵਾਲਿਆਂ ਨੂੰ ਪਤਾ ਹੈ। ਅਸੀਂ ਸੌ ਗੱਲ ਆਖ ਸਕਨੇ ਸੀ ਘਰ ਕੋਈ ਨਾ ਸੇ ਜਤੀ ਦੇ ਮੁਕਾਨ ਗਏ। ਅੱਬੂ ਉਂਝ ਬੈਗ ਮੈਂ ਸਾਰੀਆਂ ਸੁਣ ਲਈਆਂ ਥਾੜੀਆਂ ਗੱਲਾਂ, ਲੇਕਿਨ ਇਹ ਮੈਂ ਕਦੀ ਵੀ ਨਹੀਂ ਆਉਣ ਦੇਣਾ। ਅੰਮੀ ਕੀ ਆਂਦੇ ਕੀ ਪਏ ਹੋ? ਬਕਵਾਸ ਕਰਦੀ ਪਈ ਹੈ? ਮੈਂ ਸਹੀ ਆਂਦੀ ਪਈਆਂ। ਇਸ ਗੱਲ ਦਾ ਬਾਹਰ ਕਿਸੇ ਨੂੰ ਪਤਾ ਲੱਗਾ ਮੈਂ ਜਾਂ ਉਸ ਪੁਰਾਣੇ ਨੂੰ ਪਤਾ ਲੱਗਾ ਤੇ ਉਹਨ ਤਾਂ ਮੈਂ ਛੱਡ ਦੇਣਾ ਤੇ ਤੇਰਾ ਮੈਂ ਗੱਤਾ ਵਾਲ ਛੱਡਣਾ। ਮੇਰਾ ਗੱਤਾ ਬੇਸ਼ੱਕ ਵਾਲ ਛੱਡ, ਲੇਕਿਨ ਉਹ ਚ ਮੈਨੂੰ ਆਪਣਾ ਪੋਤਰ ਨਜ਼ਰ ਆਉਂਦਾ। ਚੈਪ ਕਹਿ ਰਿਹਾ ਇੱਕ ਪੰਦੀ ਮਮਤਾ ਦੀ, ਲੇਕਿਨ ਮੈਂ ਉਹਦੇ ਨਾਲ ਇਹ ਨਹੀਂ ਹੋਣ ਦੇਣਾ। ਤੁਸੀਂ ਉਹਦਾ ਬੈਗ ਰੱਖ ਕੇ ਤੇ ਬੇਈਮਾਨ ਹੋ ਗਏ ਹੋ। ਅੰਮੀ ਮੇਰੀ ਗੱਲ ਚੁੱਪ ਕਰੋ, ਹੌਲੀ ਬੋਲੋ। ਪੋਤਰ ਪੋਤਰ ਪਕ ਜਿਹੜੇ ਆਪਣੇ ਢਿੱਡ ਦੇ ਜੰਮੇ ਨੂੰ ਉਹ ਪੋਤਰ ਹੁੰਦੇ ਨੇ। ਆਪੀ ਅੰਮੀ ਨੂੰ ਸਮਝ ਮੇਰੇ ਢਿੱਡ ਤੇ ਜੰਮਿਆ। ਅੰਮੀ ਇੱਕ ਮਿੰਟ ਬਹੁ ਮੇਰੀ ਗੱਲ ਸੁਣੋ। ਤੁਹਾਨੂੰ ਪਤਾ ਹੈ ਨਾ ਵੀ ਅੱਬੂ ਸਿਰ ਤੋਂ ਲੱਗ ਕੇ ਪੈਰਾਂ ਤੱਕ ਕਰਜ਼ੇ ਚ ਡੁੱਬਾ ਹੋਇਆ ਹੈ ਤੇ ਉਹਦੇ ਬੈਗ ਵਿੱਚ ਢੇਰ ਸਾਰੇ ਪੈਸੇ ਹਨ ਤੇ ਸੋਨਾ ਵੀ ਹੈ ਵਿੱਚੋਂ ਤੇ ਅੱਬੂ ਦੇ ਕਰਜ਼ੇ ਸਾਰੇ ਲੈ ਸਕਦੇ ਨੇ। ਉਸ ਤੋਂ ਪਿੱਛੇ ਵੀ ਅਸੀਂ ਉਹ ਪੈਸੇ ਇਸਤੇਮਾਲ ਕਰ ਸਕਦੇ ਆ ਤੇ ਸੁੱਖੀ ਬਹਿ ਕੇ ਖਾ ਸਕਦੇ ਆ। ਗੱਲ ਸਮਝਣ ਦੀ ਕੋਸ਼ਿਸ਼ ਕਰੋ। ਮੇਰਾ ਪੋਤਰੋ ਠੀਕ ਹੈ, ਉਹਦੇ ਪੈਸੇ ਵੀ ਹੈ, ਸੋਨਾ ਵੀ ਹੈ, ਲੇਕਿਨ ਇਹ ਜਿੱਤੇ ਨਹੀਂ ਵੀ ਕਿਸੇ ਦੀ ਜਾਨ ਲੈ ਕੇ ਤੇ ਉਹਦੀ ਹਰ ਸ਼ੇ ਕਬਜ਼ ਕਰ ਲਵੀਏ। ਉਹ ਸਾਡੇ ਸਾਰੇ ਤੇ ਆਇਆ ਬੈਠਾ, ਉਹ ਵੀ ਕਿਸੇ ਦਾ ਜੰਮਿਆ ਹੈ। ਬਾਕੀ ਅੰਮੀ ਕੋਈ ਦਖਲ ਅੰਦਾਜ਼ੀ ਨਹੀਂ ਦੇਣੀ, ਠੀਕ ਹੈ? ਇਹ ਤੇਰੇ ਪਿਓ ਦੇਣੇ ਜੇ ਤੇਰੇ ਪੇਕਿਆਂ ਪੈਸੇ ਦੇਣੇ ਨੂੰ ਤਾਰ ਪੇ ਕਰਨੀ। ਬਾਕੀ ਅੰਮੀ ਜਿਹੜਾ ਤੂੰ ਲਾਇਆ ਹੋਇਆ ਨਾ ਮੇਰਾ ਪੋਤਰ ਤੇ ਉਹ ਤੇਰਾ ਪੋਤਰ ਨਹੀਂ ਹੈ। ਪਤਾ ਨਹੀਂ ਕਿਦੋਂ ਦੀ ਬਲਾ ਹੈ। ਮੈਂ ਨਾਦੀਏ ਜਦੋਂ ਵੀ ਉਸ ਨੂੰ ਵੇਖਦੀ ਆ ਨਾ ਮੇਰੇ ਦਿਲ ਨੂੰ ਛੇਕ ਪਾਉਂਦੀ ਅੱਛਾ ਹੈ। ਇਹ ਦੱਸੋ ਤੇਰੇ ਦਿਲ ਨੂੰ ਛੇਕ ਪਾਉਂਦੀ, ਸਾਡੇ ਦਿਲ ਨੂੰ ਕਿਉਂ ਨਹੀਂ ਛੇਕ ਪਾਉਂਦੀ? ਅਗਰ ਵਾਕਈ ਉਹ ਮਤਲਬ ਸਾਡਾ ਵਿਆਹ ਹੁੰਦਾ ਤੇ ਸਾਨੂੰ ਵੀ ਤਾਂ ਕੋਈ ਮਹਿਸੂਸ ਹੋਣਾ ਹੀ ਆਣਾ, ਸਾਨੂੰ ਤਾਂ ਕਦੇ ਵੀ ਨਹੀਂ ਹੋਇਆ। ਤੁਸੀਂ ਪੱਥਰ ਹੋ ਗਈਆਂ ਹੋ ਸਹੀ ਹੈ ਜਿੱਦਾਂ ਤੁਹਾਡਾ ਪਿਓ ਹੈ। ਤਬਾਰੇ ਤੂੰ ਹੀ ਤਾਂ ਮੋਮ ਹੋਈ ਹੋ। ਅੱਬੂ ਜਾਣਦੀ ਨੂੰ ਮੈਨੂੰ। ਅੱਬੂ ਮੇਰੀ ਗੱਲ ਸੁਣੋ, ਅੰਮੀ ਨੂੰ ਤਾਂ ਪਤਾ ਲੱਗ ਗਿਆ ਸਾਡੀ ਸਾਰੀ ਗੇਮ ਦਾ ਤੇ ਜੇ ਅਗਰ ਅੰਮੀ ਉਹਨੂੰ ਦੱਸ ਛੱਡਿਆ ਤਾਂ ਮੋੜ ਨਹੀਂ ਦੱਸਦੀ ਉਹਨੇ ਇੱਕ ਵਾਰੀ ਸਮਝਾ ਕੇ ਗੱਲ ਕਰਨਾ ਜਾ ਉਹਨੂੰ ਤੂੰ ਸਮਝਾ, ਉਸ ਤੋਂ ਬਾਅਦ ਅਗਲਾ ਕੰਮ ਕਰਦੇ ਆ। ਪਿਆਰ ਨਾਲ ਗੱਲ ਕਰੀ। ਚਲੋ ਅੱਬੂ ਤਾਂ ਗੇਮ ਮਾਨ, ਹੁਣ ਸਾਡੇ ਪਿਓ ਦੇ ਕਰਜ਼ੇ ਵੀ ਲਾਏ ਜਾਣੇ ਤੇ ਸਾਡੇ ਕੰਮ ਵੀ ਆਰਸ਼ਾ ਉਸੀ। ਹਾਂ ਸਹੀ ਹੈ। ਅੰਮੀ ਨੂੰ ਪਤਾ ਨਹੀਂ ਕਿਉਂ ਨਹੀਂ ਆਖਰੀ ਹਾਲ ਹਾਂ ਇਹ ਹੋ। ਹਾਂ ਐਵੇਂ ਪਾਗਲ ਹੋਏ ਹੋਏ ਚਲੋ ਚਲੋ ਰਾਤ ਤੇ ਮੈਂ ਤੈਨੂੰ ਕੀ ਦੱਸਾਂ, ਤੈਨੂੰ ਤਾਂ ਮੈਂ ਆਪਣੇ ਦਿਲ ਦੀ ਵੀ ਗੱਲ ਨਹੀਂ ਦੱਸ ਸਕਦੀ। ਪਤਾ ਨਹੀਂ ਤੂੰ ਸੁਣਨੀ ਵੀ ਹੈ ਕਿ ਨਹੀਂ। ਸਿਰਫ ਗੱਲ ਸੁਣ, ਉਹ ਤਾਂ ਉੱਠ। ਤੈਨੂੰ ਮੈਂ ਅੱਗੇ ਵੀ ਸਮਝਾਇਆ ਤੇ ਹੁਣ ਵੀ ਸਮਝਾਉਂਦਾ ਪਿਆ। ਆਏ ਇਸ ਛੁਆਰ ਨੂੰ ਦੱਸਿਓ ਜਾਂ ਬਾਹਰ ਕਿਸੇ ਨੂੰ ਦੱਸਿਓ,
ਆ ਜਿਹੜੀ ਬਿਚੂ ਕਰਦੀ ਵਧੀ ਨੇ ਤੇ ਫੋਨ ਕਰਦੀ ਵਨੀ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਨਾ ਕੋਈ ਵੀ ਗਲਤ ਕਦਮ ਉਠੀ ਹੋਈ ਤੇ ਮੈਂ ਤੈਨੂੰ ਨਫਾ ਦੇ ਛੱਡਾ ਲੇਕਿਨ ਪ੍ਰੇਮੀ ਜਿਹੜਾ ਤੁਸੀਂ ਜ਼ੁਲਮ ਕਰਦੇ ਪਏ ਹੋ ਉਹ ਵੀ ਗੁਨਾਹ ਹੀ ਹੈ ਨਾ ਕਿਹੜਾ ਤੁਸੀਂ ਕੋਈ ਨੇਕ ਕੰਮ ਕਰਦੇ ਪਏ ਹੋ बकवास नहीं कर रही असि जुल्म करिए या जो मर्जी करिए तुम वे टांग नहीं अड़ानी ठीक है मैं तेन अगे समझा छी गल रोण की भी कोई लोड़ दुड़कन की कोई जरूरत हो जानती नो मैनू कुत्ते ना वे तो अल्लाह मियां इस पोतर दी हिफाजत करें इत्थे इतना कोई कहर वसदा पिया एक सोना ते एक पैसे दे मगर बेईमानी करदे पैन ਉਹ ਵੀ ਕਿਸੇ ਦਾ ਪੋਤਰੇ ਉਹ ਵੀ ਕਿਸੇ ਦੇ ਢਿੱਡੂ ਜੰਮਿਆ ਹੋਇਆ ਇਹ ਜੋ ਮੈਂ ਮਹਿਸੂਸ ਕਰਦੀ ਆ ਇਹ ਨਹੀਂ ਮਹਿਸੂਸ ਕਰਦੇ ਕਿਉਂ ਮੇਰਾ ਆਪਣਾ ਆਂਦਰਾਂ ਚੇਕ ਪੰਦੀ ਹੈ ਮੇਰਾ ਪੋਤਰੇ ਜਿਵੇਂ पता नहीं छोरी किधर हो गई तो की करेंदियां वनिया अस्सलाम वालेकुम। वालेकुम हाँ जी अंकल जी, बैठे हो? ठीक हो? ओह आज तो मैं थक गया। अच्छा नहीं ना, बहुत ज्यादा तंग ते वजार हो गया। ते मेरा पुत थोड़ा काम कर लेविंदा जितनी अपने जान होवे। बस कोई चीज हान करन नालियां ओ कुछ दियां कीतियां ना मैं थोड़ा पाने जाना पिया उत्थे बड़ा एक बड़ा काम आ ओ कार कूर के सारा कंप्लीट करके ते मैं आख्या भाई हुन जाना कुछ ए तो नहीं ना भाई तू काम इकट्ठा करके ला जावे ते बोड़ा होना ही कोई नहीं 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 मैं तो हमेशा एवं समझो ਤੁਹਾਡੇ दम नाल ओ छोरियो ते इंशाल्लाह कल को हम सरप्राइज देना है। जी अबू अस्सलाम वालेकुम भाई। वालेकुम अस्सलाम भाई तुसी इतना बाहर निकलदे हो बे थानू टाइम ही नहीं लगदा। गुआने वग गया मेरा उत्थे एक छोटा जिहा काम आ ਉਹ ਮੈਂ ਕੀਤਾ ਬਾਕੀ ਥਈ ਆ ਨੇੜੇ ਨੇੜੇ ਹੀ ਵਦਾ ਰਿਹਾ ਮੈਂ ਇਲਾਕੇ ਦੇ ਵਿੱਚ ਤੇ ਮੇਰੀ ਸੋਹਣੀ ਭੈਣ ਮੈਂ ਥੱਕ ਗਿਆ ਸਿਰ ਨੂੰ ਬਹੁਤ ਪੀੜ ਹੈ ਕੱਪ ਚਾਹ ਦਾ ਹੋ ਜਾਵੇ ਤਾਂ ਤੇ ਮੇਰਾ ਵੀਰਾ ਇਹ ਕਿਉਂ ਢਿੱਲਾ ਜਿਹਾ ਮੂੰਹ ਕਰਕੇ ਆਂਦਾ ਪਿਆ ਤੂੰ ਹੁਕਮ ਲਾਇਆ ਕਰ ਆਰਡਰ ਲਾਇਆ ਕਰ। ਅੱਛਾ ਭਾਈ ਤੁਹਾਨੂੰ ਗੋੜ ਵਾਲੀ ਚਾਹ ਪਸੰਦ ਹੈ? ਬਹੁਤ ਜ਼ਿਆਦਾ ਪਸੰਦ ਹੈ ਵਿੱਚ ਲਾਚੀ ਵੀ ਹੋਵੇ ਆਹਾ ਕੀ ਬਾਤ ਹੈ ਕੀ ਬਾਤ। ਚਲੋ ਤੇ ਮੈਂ ਗੱਲ ਸੁਣੋ ਦੁੱਧ ਚ ਪਾਣੀ ਨਹੀਂ ਪਾਣਾ ਚਾਹ ਸੋਹਣੀ ਜੀ ਬਣਾਣੀ ਭਾਈ ਮੈਂ ਤੁਹਾਡੇ ਵਾਸਤੇ ਨਾ ਸਪੈਸ਼ਲ ਜੀ ਚਾਹ ਬਲਕਿ ਮੈਂ ਕੱਲੀ ਨਹੀਂ ਨਾਲ ਤੁਹਾਡੀ ਨਿੱਕੀ ਭੈਣ ਵੀ ਅਸੀਂ ਦੋਵੇਂ ਭੈਣਾਂ ਮਿਲ ਕੇ ਚਾਹ ਨੂੰ ਤੂੰ ਕੁੱਟਣਾ ਹੀ ਨੇ ਨਹੀਂ ਇੱਕ ਜਣੀ ਆਗ ਬਲਸਾ ਦੂਜੀ ਜਣੀ ਚਾਹ ਪਸਾ ਚਲੋ ਠੀਕ ਹੈ ਤੇ ਸੋਹਣੀ ਜੀ ਚਾਹ ਬਣੇ ਮੈਂ ਬੈਠਾ ਬੈਠ ਤੇ ਮੋਮਿੰਦੇ ਦੀ ਵਿਆਹ ਅੱਛਾ ਭਾਈ ਠੀਕ ਹੈ ਓਕੇ। अबू ਜਿਹੜੀ ਉਹ ਸ਼ਾਇ ਲਿਆ ਕੇ ਦਿੱਤੀ ਆ ਉਹ ਇੱਕ ਨੰਬਰ ਹੀ ਹੈ ਨਾ। ਇਸ ਗੱਲ ਦੀ ਪਰੇਸ਼ਾਨੀ ਨਹੀਂ ਲੈਣੀ ਘੁੱਟ ਅੰਦਰ ਜਾਣਾ ਦੂਆ ਸਾ ਆਉਣਾ ਹੀ ਨਹੀਂ। ਅੱਛਾ ਮੇਰੀ ਗੱਲ ਸੁਣੋ ਅਸੀਂ ਚਾਹ ਬਣਾਉਂਦੇ ਆ ਤੇ ਤੁਸੀਂ ਸਕੂਨ ਮਾਰੋ ਠੀਕ ਹੈ। ਆਪੀ ਅੱਛਾ ਚੱਲ ਉਹ ਛੋਰੇ ਰੋੜਾ ਖੜਕ ਛੜੀ ਚਾਹ ਦਿਓ ਸੋ ਅੱਲਾ ਮਲਈ ਉਹਨਾਂ ਕਈ ਨੂੰ ਉਹ ਅੱਲਾ ਦੇ ਬੰਦਿਆ ਹੁਣ ਤਾਂ ਦਾੜੀ ਚ ਬੱਗੇ ਪੈ ਗਏ ਨੇ ਸਾਰੀ ਜ਼ਿੰਦਗੀ ਗੁਜ਼ਰ ਗਈ ਬੋੜ ਬੜਕੇ ਟਿਕਰ ਤੈਨੂੰ ਇਹ ਵੀ ਕੋਈ ਨਾ ਸਮਝ ਆਏ ਇਹ ਜਿਹੜਾ ਤੇਰੇ ਘਰ ਆਏ ਇਹਦਾ ਪਤਾ ਹੀ ਕੌਣ ਹੈ? ਕੌਣ ਤੈਨੂੰ ਇਹ ਵੀ ਕੋਈ ਨਾ ਪਤਾ ਹੋਏ ਤਾਂ ਆਂਦਰਾਂ ਦਾ ਮੂੰਹ ਸੇਰੀ ਕੋਈ ਨਹੀਂ ਇਹ ਜਦੋਂ ਕਰੰਟ ਭਰੇਂਦੇ ਤਾਂ ਸਾਰਾ ਪਤਾ ਲੱਗ ਜਾਂਦਾ ਇਹ ਤੇਰਾ ਹੈ ਪੋਤਰ ਪੋਤਰ ਜੀਆ ਇਹ ਤੇਰਾ ਪੋਤਰ ਉਹ ਆ ਜਿਹੜਾ ਨਿੱਕਾ ਜਿਹਾ ਖੜਿਆ ਆ। ਤੈਨੂੰ ਕਿਵੇਂ ਪਤਾ ਹੈ? ਮੈਨੂੰ ਕੀ ਸਬੂਤ ਹੈ ਤੇਰੇ ਕੋਲ? ਮੇਰੇ ਕੋਲ ਸਬੂਤ ਜੀ अस्सलाम वालेकुम। हाँ जी काफी दिन हो गए ना ਤੇ ਮੈਂ ਵਿੱਚੋਂ ਰੈਸਟ ਮਾਰੀਏ ਤੇ ਅੱਜ ਨਾ ਮੈਂ ਤੁਹਾਡੇ ਨਾਲ ਬੜੀ ਦਿਲਚਸਪ ਗੱਲ ਕਰਨਾ ਚਾਹੁੰਦਾ ਬਲਕਿ ਇੱਕ ਰਾਜ਼ ਤੋਂ ਪਰਦਾ ਉਠਾਉਣਾ ਚਾਹੁੰਦਾ ਜਿਹੜਾ ਸੁਣ ਕੇ ਤੁਸੀਂ ਵੀ ਹੈਰਾਨ ਤੇ ਪਰੇਸ਼ਾਨ ਹੋ ਜਾਸੋ ਜੋ ਕਿ ਇਸ ਵਲੌਗਿੰਗ ਦੇ ਸਟਾਰਟ ਤੋਂ ਮੈਂ ਤੁਹਾਨੂੰ ਗੱਲ ਦੱਸੀ ਆ ਕਿ ਮੇਰਾ ਮਾਂ ਪਿਓ ਜਿਹੜਾ ਹੈ ਨਾ ਉਹ ਮੈਂ ਲੱਭਣਾ ਹੈ ਕਿ ਉਹ ਕਿੱਥੇ ਹੁੰਦੇ ਨਾ। ਫਿਰ ਮੈਨੂੰ ਉਸ ਗਾਉਂ ਦਾ ਪਤਾ ਲੱਗ ਗਿਆ ਗਾਉਂ 'ਚ ਮੈਂ ਲੱਭਦਾ ਚਲਾ ਗਿਆ। ਫਿਰ ਸਭ ਤੋਂ ਪਹਿਲੀ ਮੁਲਾਕਾਤ ਮੇਰੇ ਵਲੌਗ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਿਹਦੇ ਨਾਲ ਹੁੰਦੀ ਪਈ ਹੈ। ਉਹ ਜਿਹੜੇ ਅੰਕਲ ਟਕਰੇ ਨੇ ਉਸ ਆਖਿਆ ਕਿ ਮੇਰੇ ਘਰ ਆ ਕੇ ਉੱਥੇ ਤੂੰ ਰਹਿ ਤੇ ਖਾਣਾ ਛਾਣਾ ਖਾ। ਉਹ ਅੰਕਲ ਮੇਰੇ ਕੀ ਲੱਗਦੇ ਨੇ ਦੱਸਾਂ? ਅੱਛਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਤੇ ਉਹ ਮੇਰਾ ਸੱਕਾ ਪਿਓ ਹਾ ਮੁਹੰਮਦ ਯੂਸਫ ਪ੍ਰੇਮੀ।
ਉਹ ਹੀ ਮੇਰਾ ਸੱਕਾ ਪਿਓ ਆ, ਔਰ ਜਿਸ ਘਰ 'ਚ ਮੈਂ ਰਹਿੰਦਾ ਪਿਆ ਉਹ ਹੀ ਮੇਰੀ ਮਾਂ ਔਰ ਮੇਰੀਆਂ ਭੈਣਾਂ। ਲੇਕਿਨ ਇਹ ਚੀਜ਼ ਮੈਂ ਰਾਜ਼ ਵਿੱਚ ਰੱਖੀ ਹੈ। ਠੀਕ ਹੋ ਗਿਆ। ਰਾਜ਼ ਵਿੱਚ ਕਿਉਂ ਰੱਖੀ ਹੈ? ਰਾਜ਼ ਵਿੱਚ ਇਸ ਤੋਂ ਰੱਖੀ ਹੈ ਕਿ ਮੇਰੇ ਮਾਂ ਪਿਓ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹਨ। ਆਪਣਾ ਘਰ ਵੀ ਕੋਈ ਨਾ, ਆਪਣਾ ਕਾਰੋਬਾਰ ਹੀ ਕੋਈ ਨਾ, ਕੋਈ ਸ਼ੈ ਵੀ ਕੋਈ ਨਾ। ਤੇ ਮੈਂ ਰਾਜ਼ ਇਸ ਤੋਂ ਰੱਖੀ ਹੈ ਕਿ ਮੈਂ ਸੋਹਣਾ ਜਿਹਾ ਘਰ ਬਣਾ ਕੇ ਉਹਨਾਂ ਨੂੰ ਸਰਪ੍ਰਾਈਜ਼ ਕਰਨਾ। ਜਦੋਂ ਘਰ ਬਣਾ ਲਈ ਸਾਂ, ਆਪਣੇ ਮਾਂ ਪਿਓ ਨੂੰ ਲੈ ਜਾ ਸੰਗਿਆ ਤੇ ਉਸ ਘਰ ਦੇ ਵਿੱਚ ਚਾਬੀ ਉਹਨਾਂ ਦੇ ਹੱਥੀ ਨੇ ਪਈ ਸੰਗਿਆ। ਉਹਨਾਂ ਨੂੰ ਆਖਸਾਂ ਇਹ ਤੁਹਾਡਾ ਘਰ ਤੇ ਮੈਂ ਤੁਹਾਡਾ ਪੁੱਤਰ। ਮਲੰਗੀ ਜ਼ੁਲਮ ਹੋ ਗਿਆ, ਬੜਾ ਵੱਡਾ ਕੋਰ ਹੋ ਗਿਆ। ਕੀ ਜ਼ੁਲਮ ਹੋ ਗਿਆ? आंटी क्यों सद्दा ही नहीं? मैं इसे तो सद्या भी चाह ना पीवी पिया। मैं बहुत थका होया। मैंने मेरा चाह भाई ਉਹਨੇ ਤੇਰੀ ਥਕਾਵਟ ਸਾਰੀ ਹੀ ਲੈ ਜਾਣੀ ਹੈ। ਚਾਹ ਸਨਾ ਲਈ ਆਉਂਦੀ ਹੈ, ਪਕਾ ਛੱਡੀ ਹੈ। नहीं उससे नहीं पीनी चाह। मेरी मां गल सुन मेरी, मेरिया बहना है तो चाह पकाई लेंदियां ना। मेरिया बहना जेड़ा ना चाह नहीं, चाह दी जगह ते ज़हर भी देवें तो मैं तो वो भी पी लवां, क्योंकि मैंने प्यारियां ही बहु बहना है। तुसी चाह दी गल कर दो, चाह मैं आप उन्ना ना पी। तैयार हो गए चाह नहीं होया ये की है? ਪੁੱਤ ਚਾਹ ਬੀਟ ਕਿਉਂ ਛੱਡੀ ਨੇ? ਖੈਰ ਹੀ ਨੇ। ਮੈਂ ਲਾਲਚ ਚ ਆ ਗਿਆ ਮੈਂ। ਤੂੰ ਅਮਨ ਸ਼ੇਰ ਨਾ ਤੇ ਤੁਹਾਨੂੰ ਦੱਸਿਆ ਮੈਂ ਅਮਨ ਸ਼ੇਰੀ ਹਾਂ। ਤੇ ਅਮਨ ਸ਼ੇਰ ਮੇਰਾ ਪੋਤਰਾ, ਤੂੰ ਹੀ ਮੇਰਾ ਪੋਤਰਾ ਹੈ। 20 ਸਾਲ ਪਹਿਲੇ ਤੂੰ ਮੇਰੇ ਕੋਲ ਜੁਦਾ ਹੋਇਆ ਤੇ ਮੈਂ ਕਰਜ਼ੇ ਚ ਡੁੱਬੇ ਹੋਇਆ ਹਾਂ। ਮੇਰਾ ਵਾਲ ਕਰਜ਼ੇ ਡੁੱਬੇ ਹੋਇਆ ਤੇ ਮੈਨੂੰ ਇਹ ਮੇਰੀ ਜਗ੍ਹਾ ਮੇਰੀ ਨਹੀਂ। ਮੈਂ ਕਿਸੇ ਕੋਲ ਬੈਠਾ ਹੁਣਾ ਆਂਦਾ ਮੈਂ ਲੱਖ ਰੁਪਈਆ ਵੀ ਦੇਣਾ। ਉਹਨਾਂ ਆਖਿਆ ਸਾਰਾ ਪਤਾ, ਸਾਰਾ ਕੁਝ ਪਤਾ। ਅਗਰ ਤੁਹਾਨੂੰ ਮੇਰੇ ਬਾਰੇ ਵੀ ਪਤਾ ਚੱਲ ਗਿਆ ਹੈ ਨਾ ਤਾਂ ਠੀਕ ਹੋ ਗਿਆ। ਪਰ ਚਾਹ ਕਿਉਂ ਪੀਤੀ ਨੇ? ਮੈਨੂੰ ਨਹੀਂ ਸਮਝ ਆਉਂਦੀ ਪਈ। ਭਾਈ ਆਪਣੇ ਮੈਂ ਤੁਹਾਨੂੰ ਦੱਸਦੀ ਆ, ਇਸ ਚਾਹ ਦੇ ਵਿੱਚ ਜ਼ਹਿਰ ਆ ਜੋ ਕਿ ਅਸੀਂ ਤੁਹਾਨੂੰ ਦਿਓ ਵਾਸਤੇ। ਜ਼ਹਿਰ ਕਿਉਂ? ਉਹ ਇਸ ਵਾਸਤੇ ਅੱਬੂ ਲਾਲਚ ਚ ਆ ਗਏ ਹਨ। ਪਰ ਕਿਉਂ? ਤੁਹਾਡਾ ਬੈਗ ਵੇਖ ਕੇ ਉਹਦੇ ਵਿੱਚ ਬਹੁਤ ਕੀਮਤੀ ਸੋਨਾ ਵੀ ਆ ਤੇ ਪੈਸੇ ਪੂਸੇ ਵੀ ਆਣ ਤੇ ਅਸੀਂ ਵੀ ਅੱਬੂ ਨੂੰ ਆਖਿਆ ਵੀ ਤੂੰ ਆਪਣਾ ਕਰਜ਼ਾ ਲਾ ਤੇ ਲੇਕਿਨ ਸਾਨੂੰ ਤਾਂ ਹੁਣ ਪਤਾ ਲੱਗਾ ਵੀ ਤੂੰ ਸਾਡਾ ਵੀਰਾ ਹੈ। ਅਗਰ ਅੱਜ ਅੱਬੂ ਮੌਕੇ ਤੇ ਨਾ ਪਹੁੰਚਦੇ ਤੇ ਅਸੀਂ ਤਾਂ ਆਪਣੇ ਵੀਰਾ ਦਾ ਗਲਾ ਆਪਣੇ ਹੱਥੀ ਘੋਟ ਚੜਨਾ। ਲਾਲਚ ਦਾ ਅੱਗੇ ਕੀ ਰਿਜ਼ਲਟ ਹੁੰਦਾ ਮੇਰੀ ਭੈਣ ਹੈ? ਲਾਲਚ ਦੇ ਵਿੱਚ ਤੁਸੀਂ ਪੂਰੇ ਟੱਬਰ ਦਾ ਕੀ ਨੁਕਸਾਨ ਹੋਣਾ। ਇੱਕ ਜਿਸ ਪੁੱਤਰ ਨੂੰ ਸਾਰੀ ਜ਼ਿੰਦਗੀ ਸਿੱਖਦਾ ਰਿਹਾ ਕਿ ਮੈਨੂੰ ਉਹ ਲੱਭ ਜਾਵੇ, ਜਿਸ ਵੀਰਾ ਨੂੰ ਸਾਰੀ ਜ਼ਿੰਦਗੀ ਤਰਸਦੀਆਂ ਰਹੀਆਂ ਕਿ ਸਾਡਾ ਵੀਰਾ ਹੁੰਦਾ ਤੇ ਵਾਪਸ ਆ ਜਾਂਦਾ, ਵੀਰਾ ਤੂੰ ਵੀ ਜਾਵਣਾ ਤੁਸੀਂ। ਤੇ ਨਾਲੇ ਹੋਰ ਸਾਰਾ ਕੁਝ ਮੈਨੂੰ ਪਤਾ ਕਿ ਤੁਸੀਂ ਮੇਰਾ ਮਾਂ ਪਿਓ ਤੇ ਮੇਰਾ ਇਹੋ ਘਰ ਹੈ। ਮੈਂ ਤੁਹਾਨੂੰ ਕਿਉਂ ਨਾਮ ਦੱਸ ਰਿਹਾ? ਮੈਨੂੰ ਤੁਹਾਡੇ ਕਰਜ਼ੇ ਦਾ ਵੀ ਪਤਾ, ਇਸ ਘਰ ਦਾ ਵੀ ਪਤਾ ਕਿ ਤੁਹਾਡਾ ਨਹੀਂ ਹੈ। ਮੈਂ ਬਹਾਨੇ ਦੇ ਵਿੱਚ ਘਰ ਬਣਾ ਲਿਆ, ਠੀਕ ਹੈ ਨਾ। ਮੈਂ ਤਾਂ ਤੁਹਾਨੂੰ ਸਰਪ੍ਰਾਈਜ਼ ਕਰਨਾ ਚਾਹੁੰਦਾ ਹਾਂ। ਮੈਂ ਤਾਂ ਤੁਹਾਨੂੰ ਕੱਲ ਲੈ ਕੇ ਜਾਣਾ ਹੁੰਦਾ, ਇਫਤਤਾਹ ਤੁਹਾਡੇ ਹੱਥੋਂ ਕਰਾਉਣਾ ਚਾਹੁੰਦਾ। ਤੇ ਰਹਿ ਗਈ ਉਹ ਕਰਜ਼ੇ ਵਾਲੀ ਗੱਲ। ਉਹ ਲੱਖ ਰੁਪਈਆ ਮੈਂ ਉਹਨਾਂ ਦੇ ਮੂੰਹ ਤੇ ਮਾਰ ਛੱਡਿਆ ਹੋਇਆ। ਮੇਰਾ ਪੁੱਤ 1 ਰੁਪਈਆ ਨਹੀਂ ਕਰਜ਼ਾ ਹੁਣ ਤੇਰਾ ਰਹਿ ਗਿਆ। ਜੇ ਅਗਰ ਇਹ ਜ਼ਾਰ ਤੁਸੀਂ ਦੇ ਛੱਡੋ ਤੇ ਤੁਹਾਡਾ ਪੁੱਤਰ ਵੀ ਗਿਆ, ਉਹ ਤੁਹਾਡੀ ਜਾਇਦਾਦ ਸਾਰਾ ਕੁਝ ਜੋ ਮੈਂ ਤੁਹਾਡੀ ਵਾਸਤੇ ਬਣਾ ਚੁੱਕਾ ਸਭ ਕੁਝ ਖਤਮ ਹੋ ਗਿਆ। ਇਹ ਕਿਸ ਵਜ੍ਹਾ ਤੋਂ ਖਤਮ ਹੋਣਾ? ਇੱਕ ਲਾਲਚ ਦੇ ਪਿੱਛੇ। ਜਿਹੜੇ ਪੁੱਤਰ ਟੁੱਟਣ ਗਏ ਨਾ ਅਜੇ ਤੇ ਨਹੀਂ ਹਟੇ। ਤੇ ਜੇ ਮੇਰੇ ਕੋ ਗਲਤੀ ਹੋ ਜਾਂਦੀ ਤੇ ਮੇਰਾ ਲੱਗਦਾ ਜੀ ਨਹੀਂ ਭਾਈ ਮਾਫ ਕਰ ਦੇ। ਅੱਛਾ ਕੋਈ ਗੱਲ ਨਹੀਂ। ਇਨਸਾਨ ਲਾਲਚ ਦੇ ਵਿੱਚ ਆ ਕੇ ਨਾ ਤੇ ਬਹੁਤ ਕੁਝ ਕਰ ਜਾਂਦਾ ਹੈ ਤੇ ਤੁਸੀਂ ਵੀ ਮਜਬੂਰ ਹੈ, ਮਜਬੂਰੀ ਪਿੱਛੇ ਆ ਕੇ ਇਹ ਕੋਈ ਕਰਦੇ ਪਏ ਹੋ। ਪਰ ਅਗਰ ਭਾਈ ਸਾਨੂੰ ਪਤਾ ਹੁੰਦਾ ਨਾ ਬਈ ਤੂੰ ਇਸ ਘਰ ਦਾ ਪੁੱਤਰ ਹੈ ਤੇ ਸਾਡਾ ਕੜਵੀਆਂ ਦਾ ਵੀਰਾ ਹੈ ਤੇ ਅਸੀਂ ਇਹੋ ਜਿਹਾ ਕੰਮ ਕਦੀ ਵੀ ਨਾ ਕਰਨਾ। ਮੈਂ ਪੁੱਤਰ ਨਾ ਵੀ ਹੋਵਾਂ ਨਾ ਮੇਰਾ ਮੰਗਾ ਤੇ ਇਹੋ ਜਿਹਾ ਲਾਲਚ ਚ ਆ ਕੇ ਕਦਮ ਕਦੀ ਵੀ ਨਹੀਂ ਉਠਾਉਣਾ ਚਾਹੀਦਾ। ਜੋ ਮਹਿਮਾਨ ਹੁੰਦਾ ਹੈ ਨਾ ਉਹ ਰੱਬ ਦੀ ਰਹਿਮਤ ਹੁੰਦੀ ਹੈ ਤੇ ਜੇ ਤੁਸੀਂ ਰੱਬ ਦੀ ਰਹਿਮਤ ਨਾਲ ਲੈ ਕਰੋ ਤੇ ਸਾਰੀ ਜ਼ਿੰਦਗੀ
ਇੱਥੇ ਵੀ ਅਜ਼ਾਬ ਲਵਾ ਤੇ ਅਗਲੇ ਜਾਨ ਖੁਦਾ ਦੇ ਹੀ ਕਰਜ਼ਦਾਰ ਰਵਾ ਸੀਨਾ